ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 20 ਜਨਵਰੀ 2020 8 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਈ ਹੋਪ ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਮੈਂ ਫਰਾਈਡੇ ਨਹੀਂ ਸ਼ੋਅ ਕਰ ਪਾਈ, ਸੋ ਇਸ ਲਈ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦੀ ਹਾਂ ਐਂਡ ਅਮਰਵੀਰ ਸਿੰਘ ਜੀ ਦੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਵਿੱਚ ਆਪਣੀ ਹਾਜ਼ਰੀ ਲਵਾਈ ਔਰ ਸ਼ੋਅ ਨੂੰ ਜਾਰੀ ਰੱਖਿਆ। ਸੋ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਕਈ ਵਾਰ ਕੁਝ ਘਟਨਾਵਾਂ ਜਿਹੜੀਆਂ ਦੇਖਣ ਨੂੰ ਬੜੀਆਂ ਛੋਟੀਆਂ ਲੱਗਦੀਆਂ ਨੇ ਉਹ ਟ੍ਰੈਂਡ ਸੈਟਰ ਹੁੰਦੀਆਂ ਨੇ ਜਾਂ ਉਹ ਸਾਰੀ ਕੌਮ ਜਾਂ ਉਸ ਵੇਲੇ ਦੇ ਹਾਲਾਤ ਨੂੰ ਇੱਕ ਨਵੀਂ ਡਾਇਰੈਕਸ਼ਨ, ਇੱਕ ਨਵੀਂ ਦਿਸ਼ਾ, ਇੱਕ ਨਵੇਂ ਮੋੜ ਵੱਲ ਮੋੜ ਦਿੰਦੀਆਂ। ਜੀ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਕੁਛ ਲੰਮੇ ਵਕਤ ਤੋਂ ਜਿਹੜੇ ਲੋਕ, ਜਿਹੜੀਆਂ ਕੌਮਾਂ ਸਹਾਰ ਰਹੀਆਂ ਹੁੰਦੀਆਂ ਨੇ, ਕਈ ਵਾਰ ਇੱਕ ਘਟਨਾ ਅਖੀਰ ਦੇ ਵਿੱਚ ਜਿਹੜੀ ਬਹੁਤਿਆਂ ਨੂੰ ਫਿਰ ਇਹ ਲੱਗਦਾ ਹੈ ਵੀ ਇਹ ਪਹਿਲਾਂ ਕਿਉਂ ਨਹੀਂ ਇਵੇਂ ਹੋਇਆ। ਲੇਕਿਨ ਜਿਵੇਂ ਅਸੀਂ ਅਕਸਰ ਪੰਜਾਬੀ ਦੇ ਵਿੱਚ ਵੀ ਜਾਂ ਉਰਦੂ 'ਚ ਵੀ ਇਹ ਲਫ਼ਜ਼ ਕਿਹਾ ਜਾਂਦਾ ਸੀ ਕਿ ਜਦੋਂ ਸਬਰ ਦਾ ਪਿਆਲਾ ਲਿਬਰੇਜ਼ ਹੋ ਜਾਂਦਾ ਹੈ ਜਾਂ ਸਬਰ ਦਾ ਪਿਆਲਾ ਭਰ ਜਾਂਦਾ ਹੈ, ਫਿਰ ਤੂਫਾਨ ਉੱਠ ਖੜਾ ਹੁੰਦਾ ਹੈ। ਬਿਲਕੁਲ। ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਕੰਟੈਕਸਟ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਵੇਂ ਕਿੰਨਾ ਕੁਛ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ, ਕਿਵੇਂ 3 ਤਲਾਕ ਦੇ ਨਾਂ ਥੱਲੇ ਮੁਸਲਮਾਨਾਂ ਦਾ ਮਜ਼ਾਕ ਉਡਾਇਆ ਗਿਆ, ਕਿਵੇਂ ਕਸ਼ਮੀਰ ਦੇ ਵਿੱਚ ਆਰਟੀਕਲ 370 ਨੂੰ ਜਿਹੜਾ ਬਿਲਕੁਲ ਇੱਕ ਅੱਖ ਦੇ ਫੁਲਕਾਰੇ ਦੇ ਵਿੱਚ ਜਿਹੜਾ ਐਬਰੋਗੇਟ ਕਰ ਦਿੱਤਾ ਗਿਆ, ਖ਼ਤਮ ਕਰ ਦਿੱਤਾ ਗਿਆ। ਲਵ ਜਿਹਾਦ ਦੇ ਨਾਂ ਥੱਲੇ ਗਊ ਰਕਸ਼ਕਾਂ ਨੇ ਗਊ ਮਾਤਾ ਦੇ ਨਾਂ ਥੱਲੇ ਹੰਡਰਡਸ ਆਫ ਲਿੰਚਿੰਗਸ ਹੋਈਆਂ ਔਰ ਸਾਰੇ ਹੀ ਹਾਰਟਲੈਂਡ 'ਚ ਯੂਪੀ ਬਿਹਾਰ ਤੋਂ ਲੈ ਕੇ ਆਸਾਮ ਤੱਕ ਹੋਈਆਂ। ਲੇਕਿਨ ਕੋਈ ਉਸ ਦਾ ਰਿਐਕਸ਼ਨ ਨਹੀਂ ਹੋਇਆ ਔਰ ਦੁਸ਼ਮਣ ਨੇ ਵੀ ਜਿਉਂ-ਜਿਉਂ ਸਾਰੇ ਪਾਣੀ ਟੈਸਟ ਕਰਕੇ ਦੇਖ ਲਿਆ ਕਿ ਸ਼ਾਇਦ ਸਭ ਕੁਝ ਖਤਮ ਹੋ ਚੁੱਕਾ ਹੈ, ਪਰ ਅਚਾਨਕ ਜਦੋਂ ਇਹਨਾਂ ਨੇ ਇਹ ਸਟੈਪ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਲਿਆ ਤੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਭਰ ਦੇ ਵਿੱਚ ਇੱਕ ਉਸ ਕਿਸਮ ਦੀ ਮੂਵਮੈਂਟ ਖੜੀ ਹੋਈ ਜਿਹਨੂੰ ਬੇਸ਼ੱਕ ਲੀਡ ਤਾਂ ਮੁਸਲਮਾਨ ਹੀ ਕਰ ਰਹੇ ਨੇ। ਉਹ ਸ਼ਾਹੀਨ ਬਾਗ ਦਿੱਲੀ ਹੋਏ, ਉਹ ਲਖਨਊ ਦਾ ਬਾਗ ਹੋਏ, ਉਹ ਪਟਨਾ ਸਾਹਿਬ ਹੋਏ ਔਰ ਭਾਰਤ ਭਰ ਦੇ ਵਿੱਚ ਕਲਕੱਤਾ ਹੋਏ ਪਿਛਲੇ 1 ਮਹੀਨੇ ਤੋਂ ਜ਼ਿਆਦਾ ਵਕਤ ਤੋਂ, ਔਰ ਉਹ ਵੀ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਜਿਸ ਮੂਵਮੈਂਟ ਨੂੰ ਲੀਡ ਕਰ ਰਹੀਆਂ ਨੇ। ਉਹਨਾਂ ਨੇ ਇਸ ਵੇਲੇ ਹਕੂਮਤ ਔਰ ਉਹਨਾਂ ਦੇ ਅਦਾਰੇ ਜਿਨ੍ਹਾਂ ਨੇ ਜਾਮੀਆ ਮਿਲੀਆ ਇਸਲਾਮੀਆ 'ਚ ਪੁਲਿਸ ਨੇ ਜ਼ੁਲਮ ਕੀਤਾ, JNU ਦੇ ਵਿੱਚ ਕਿਸ ਕਿਸਮ ਦੀ ਗੁੰਡਿਆਂ ਰਾਹੀਂ ਗੁੰਡਾਗਰਦੀ ਕਰਾਈ ਪੁਲਿਸ ਨੇ, ਅਲੀਗੜ੍ਹ ਦੇ ਵਿੱਚ ਕੀ ਕੀਤਾ, ਪਰ ਹੁਣ ਜਿਹੜਾ ਇਹ ਫੇਜ਼ ਹੈ ਮੂਵਮੈਂਟ ਦਾ, ਇਸ ਦੇ ਨੂੰ ਕਿਵੇਂ ਹੈਂਡਲ ਕਰਨਾ ਹੈ, ਅਜੇ ਉਹਨਾਂ ਦੇ ਲਈ ਵੀ ਇਹ ਇੱਕ ਫਿਕਰ ਦਾ ਵਾਇਸ ਬਣ ਗਿਆ ਕਿ ਉਹ ਇਹ ਸਮਝਦੇ ਸੀ ਕਿ ਜਿਵੇਂ ਪਹਿਲੇ ਤਜਰਬੇ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਗੱਲ ਸ਼ਾਇਦ ਅੱਗੇ ਨਹੀਂ ਤੁਰਨੀ ਹੈ, ਇਹਨਾਂ ਨੇ ਹੁਣ ਸਭ ਕੁਝ ਸਹਿਣਾ ਸਿੱਖ ਲਿਆ, ਲੇਕਿਨ ਇਹ ਪਾਰਟ ਜਿਹੜਾ ਫਾਈਨਲੀ
ਉਹ ਜਿਹਨੂੰ ਕਹਿੰਦੇ ਨੇ ਕਿ ਲਾਸਟ ਸਟਰਾ ਔਨ ਦਾ ਕੈਮਲਸ ਬੈਕ, ਬਿਲਕੁਲ ਕਿ ਊਂਠ ਜਿਹੜਾ ਹੈ ਉਹ ਉਹਦੇ ਤੇ ਜੋ ਮਰਜ਼ੀ ਲੱਦੀ ਜਾਓ ਉਹ ਹੁੰਦਾ ਹੈ, ਪਰ ਇੱਕ ਸਟੇਜ ਆ ਜਾਂਦੀ ਹੈ ਉਹ ਭਾਵੇਂ ਅਖੀਰਲਾ ਤੀਲਾ ਹੀ ਹੁੰਦਾ, ਤੀਲੇ ਦਾ ਭਾਰ ਨਹੀਂ ਹੁੰਦਾ, ਉਹ ਬੈਠ ਜਾਂਦਾ, ਉਹ ਖਲੋਂਦਾ ਹੀ ਨਹੀਂ ਹੈ, ਉਹ ਆਪਣੀ ਅੜੀ ਤੇ ਆ ਜਾਂਦਾ। ਬਿਲਕੁਲ। ਹੁਣ ਅੱਜ ਦਾ ਸਾਡਾ ਇਹ ਜਿਹੜਾ ਪਹਿਲਾ ਓਪਨਿੰਗ ਸੈਗਮੈਂਟ ਹੈ, ਬੇਸ਼ੱਕ ਘਟਨਾ ਤਾਂ ਇਹ ਕੁਛ ਦਿਨ ਪਹਿਲਾਂ ਵਾਪਰੀ, 3-4 ਦਿਨ ਪਹਿਲਾਂ, ਜੀ ਪਰ ਕਿਉਂਕਿ ਬਹੁਤ ਵਾਰ ਭਾਵੇਂ ਅਸੀਂ ਸਾਰੀਆਂ ਖਬਰਾਂ ਤੇ ਇੱਕ ਤਿੱਖੀ ਅੱਖ ਰੱਖਦੇ ਹਾਂ, ਪੰਜਾਬ ਦੇ ਹਵਾਲੇ ਨਾਲ ਵੀ ਸਾਡਾ ਧਿਆਨ ਹੁੰਦਾ ਹੈ ਕਿ ਵੀ ਅਸੀਂ ਕਿਸੇ ਵੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਸਾਹਮਣੇ ਉਹਦੀ ਦਬੋਚੀਏ ਔਰ ਉਸ ਦੇ ਉੱਤੇ ਕਾਮੈਂਟਰੀ ਕਰੀਏ। ਜੀ ਪਰ ਇਹ ਜਿਹੜਾ ਜਿਸ ਕਿਸਮ ਦਾ ਇਹ ਸਾਰਾ ਪਾਰਟ ਚੱਲ ਰਿਹਾ ਸੀ ਕੁਝ ਵਕਤ ਤੋਂ, ਕਿਉਂਕਿ ਬਹੁਤਾ ਮੀਡੀਆ 'ਚ ਨਹੀਂ ਸੀ ਆ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 5-6 ਸਾਲ ਪਹਿਲਾਂ ਬਾਦਲ ਸਰਕਾਰ ਦੇ ਵੇਲੇ, ਜਦੋਂ ਕਿ ਇਹਨਾਂ ਨੇ ਦਰਬਾਰ ਸਾਹਿਬ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਗਲਿਆਰਾ ਲਾਈਨ ਨੂੰ ਇੰਪਲੀਮੈਂਟ ਕੀਤਾ, ਔਰ ਇੱਥੇ ਮੈਂ ਇਹ ਵੀ ਦੱਸਦੇ ਹਾਂ ਕਿ ਇਹ ਜਿਹੜੀ ਗਲਿਆਰਾ ਲਾਈਨ ਹੈ ਇਸ ਦਾ ਮਕਸਦ ਕੋਈ ਬਿਊਟੀਫਿਕੇਸ਼ਨ ਨਹੀਂ ਸੀ ਕਿ ਇਹਨਾਂ ਨੂੰ ਲੱਗਦਾ ਸੀ ਕਿ ਵੀ ਦਰਬਾਰ ਸਾਹਿਬ ਨੂੰ ਅਸੀਂ ਸੋਹਣਾ ਬਣਾਉਣਾ, ਕਿਉਂਕਿ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਆਈ। ਇਹ ਉਦੋਂ ਆਈ ਜਦੋਂ ਟੈਂਕਾਂ ਤੋਪਾਂ ਦੇ ਨਾਲ ਇਹਨਾਂ ਨੇ ਜੂਨ 84 'ਚ 35 ਸਾਲ ਪਹਿਲਾਂ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਹਜ਼ਾਰਾਂ ਸਿੱਖਾਂ ਨੂੰ ਮਾਰਿਆ। ਆਲੇ ਦੁਆਲੇ ਦੇ ਜਿਹੜੇ ਬਾਜ਼ਾਰ ਸੀ, ਜਿਹੜੇ ਕਿ 4 ਸਦੀਆਂ ਤੋਂ ਜਿਹੜਾ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਨੇ ਵਸਾਇਆ, ਔਰ ਜਿਸ ਦੀ ਖੂਬਸੂਰਤੀ ਜਿੱਥੇ ਰੂਹਾਨੀਅਤ ਦਾ ਇੱਕ ਸੈਂਟਰ ਬਣਿਆ, ਉੱਥੇ ਕਿੱਤਿਆਂ ਦੇ ਲਿਹਾਜ਼ ਨਾਲ ਅਸੀਂ ਦੇਖਦੇ ਹਾਂ ਕਿ ਉਸ ਜ਼ਮਾਨੇ ਦੇ ਵਿੱਚ 52 ਪ੍ਰੋਫੈਸ਼ਨਸ ਅੱਡ-ਅੱਡ ਕਿੱਤਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ 'ਚ ਇਨਵਾਈਟ ਕੀਤਾ, ਉਹਨਾਂ ਨੂੰ ਸਹੂਲਤਾਂ ਦਿੱਤੀਆਂ, ਔਰ ਅੰਮ੍ਰਿਤਸਰ ਜਿਹੜਾ ਹੈ ਇੱਕ 4 ਸਦੀਆਂ ਪਹਿਲਾਂ ਫਾਊਂਡ ਹੋਇਆ ਸ਼ਹਿਰ ਗ੍ਰੈਜੂਅਲੀ ਲਾਹੌਰ ਦੇ ਬਰਾਬਰ ਦਾ ਜਿਹੜਾ ਹੈ ਉਹ ਕਮਰਸ਼ੀਅਲ ਸਿਟੀ ਵੀ ਬਣਿਆ। ਰੂਹਾਨੀਅਤ ਤਾਂ ਉਹ ਤਾਂ ਹੈ ਹੀ ਹੈ, ਉਹ ਹਮੇਸ਼ਾ ਰਹੀ ਹੈ, ਰਹੇਗੀ ਵੀ, ਪਰ ਇਹ ਵੀ ਇੱਕ ਮੌਜਜ਼ਾ ਸੀ ਕਿ ਕਿੱਥੇ ਹਜ਼ਾਰਾਂ ਸਾਲ ਪੁਰਾਣਾ ਸ਼ਹਿਰ ਔਰ ਜਿਹੜਾ ਇੱਕ ਸਿਵਲਾਈਜੇਸ਼ਨ ਦਾ ਸੈਂਟਰ ਸੀ ਲਾਹੌਰ ਆਪਣੇ ਆਪ 'ਚ, ਉਸ ਤੋਂ ਜਸਟ 10-12 ਮੀਲ ਦੀ ਵਿੱਥ ਤੇ ਕਿਵੇਂ ਇਹ ਅੰਮ੍ਰਿਤਸਰ ਇੱਕ ਵੱਡਾ ਕਮਰਸ਼ੀਅਲ ਸੈਂਟਰ ਵੀ ਔਰ ਹਰ ਚੀਜ਼ ਦੀ ਅਵੇਲੇਬਿਲਿਟੀ। ਜਦੋਂ ਵੀ ਅਸੀਂ ਪੰਜਾਬ ਦੀ ਜਾਂ ਮਾਝੇ ਦੀ ਤਹਿਜ਼ੀਬ ਦੀ ਗੱਲ ਹੁੰਦੀ ਹੈ ਤੇ ਅੰਮ੍ਰਿਤਸਰ ਤੇ ਲਾਹੌਰ ਐਜ਼ ਏ ਟਵਿਨ ਸਿਟੀਜ਼ ਡਿਵੈਲਪ ਹੋਈਆਂ, ਔਰ ਉਹ ਉਹਨਾਂ ਦੀ ਉਹ ਇੰਡਸਟਰੀ ਹੋਏ 47 ਤੋਂ ਪਹਿਲਾਂ, 47 ਤੋਂ ਬਾਅਦ ਲਾਹੌਰ ਤਾਂ ਬੜੀ ਤੇਜ਼ੀ ਨਾਲ ਡਿਵੈਲਪ ਹੋਇਆ, ਪਰ ਕਿਵੇਂ ਭਾਰਤ ਦੇ ਹਿੰਦੂਤਵੀ ਹਾਕਮਾਂ ਨੇ ਅੰਮ੍ਰਿਤਸਰ ਹੋਏ ਜਾਂ ਪੰਜਾਬ ਨੂੰ ਵੀ ਇਨ ਜਨਰਲ ਜਿਹੜਾ ਉਹਨਾਂ ਨੇ ਬਿਲਕੁਲ ਇੰਡਸਟਰੀ ਤੋਂ ਵੀ ਜਿਹੜਾ ਉਹ ਮਹਿਰੂਮ ਕਰ ਦਿੱਤਾ, ਇਹ ਕਹਿ ਕੇ ਕਿ ਜੀ ਇਹ ਬਾਰਡਰ ਸਟੇਟ ਹੈ ਔਰ ਇੱਥੇ ਅਸੀਂ ਨਹੀਂ ਲਾ ਸਕਦੇ, ਔਰ ਹੋਰ ਵੀ ਜੋ ਇਹਨਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਕੀ ਡਿਸਕ੍ਰਿਮੀਨੇਸ਼ਨਸ ਨੇ। ਲੇਕਿਨ ਜੂਨ 84 ਦੇ ਵੇਲੇ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ, ਕਿਉਂਕਿ ਅੰਮ੍ਰਿਤਸਰ ਸ਼ਹਿਰ ਦੀ ਬਣਤਰ ਉਵੇਂ ਹੀ ਜਿਵੇਂ ਓਲਡ ਸਿਟੀਜ਼ ਹੁੰਦੀਆਂ ਸੀ, ਗਲੀ ਮੁਹੱਲੇ, ਘਰ ਦੇ ਨਾਲ ਘਰ ਜੁੜਿਆ ਹੋਇਆ, ਤੰਗ ਗਲੀਆਂ, ਔਰ ਜ਼ਾਹਰ ਹੈ ਕਿ ਇੱਕ ਵਕਤ ਸੀ, ਜ਼ਮਾਨਾ ਸੀ ਜਦੋਂ ਓਲਡ ਸ਼ਹਿਰਾਂ ਦਾ ਆਰਕੀਟੈਕਟ ਹੀ ਇਸ ਲਿਹਾਜ਼ ਨਾਲ ਸੀ, ਗਲੀ ਇਸ ਢੰਗ ਨਾਲ ਹੁੰਦੀ ਸੀ ਕਿ ਡੋਲੀ ਅੰਦਰ ਆ ਸਕੇ ਤੇ ਅਰਥੀ ਬਾਹਰ ਜਾ ਸਕੇ। ਸੋ 4 ਬੰਦੇ ਹੀ ਕਹਾਰ ਡੋਲੀ ਨੂੰ ਚੁੱਕਦੇ ਨੇ, ਸੋ ਇੰਨੀ ਕੁ ਥਾਂ ਹੀ ਚੌੜੀਆਂ ਗਲੀਆਂ ਹੁੰਦੀਆਂ ਸੀ ਕਿ ਮੁਹੱਲੇਦਾਰਾਂ ਨੇ ਜਦੋਂ ਉਹਨਾਂ ਦੀ ਖੁਸ਼ੀ ਦਾ ਮੌਕਾ ਹੈ ਜਾਂ ਦੂਸਰਾ ਉਹਨਾਂ ਨੇ ਰੁਖਸਤ ਕਰਨਾ ਹੈ ਤੇ ਕੰਫਰਟੇਬਲੀ ਡੋਲੀ ਬਾਹਰ ਜਾ ਸਕੇ। ਔਰ ਇਸੇ ਤਰ੍ਹਾਂ ਹੀ ਅਰਥੀ ਦੇ ਹਵਾਲੇ ਨਾਲ ਵੀ ਕਿ ਅਰਥੀ ਉੱਥੋਂ ਉਹ ਵੀ 4 ਬੰਦਿਆਂ ਦੇ ਮੋਢਿਆਂ ਤੇ ਹੁੰਦੀ ਹੈ। ਉਹਨਾਂ ਜ਼ਮਾਨਿਆਂ 'ਚ ਕੋਈ ਇਹ ਤਾਂ ਨਹੀਂ ਸੀ ਕਿ ਟਰੈਕਟਰ ਤੇ ਟਰਾਲੀ ਗੰਨਿਆਂ ਦੀ ਭਰੀ ਹੋਈ ਤੁਸੀਂ ਉਸ ਥਾਂ ਤੇ ਜਾ ਕੇ ਖੜੀ ਕਰਨੀ ਹੈ, ਜਾਂ ਕਾਰਾਂ ਜਾਂ ਮੋਟਰਾਂ ਜਾਂ ਦੂਸਰੇ ਹਵਾਲੇ ਨਾਲ। ਔਰ ਇਹ ਜਿਹੜੀ ਬਣਤਰ ਜਿਸ ਕਿਸਮ ਦੀ ਸੀ, ਜੋ ਉਹਦੇ 'ਚ ਮਟੀਰੀਅਲ ਇਸਤੇਮਾਲ ਹੁੰਦੇ ਸੀ ਜਿਹੜੇ ਕਿ ਸਦੀਆਂ ਤੱਕ ਅੱਜ ਵੀ ਅਸੀਂ ਓਲਡ ਬਿਲਡਿੰਗਸ ਦੇਖਦੇ ਹਾਂ ਉਹ ਖੜੀਆਂ ਨੇ। ਲੇਕਿਨ ਜੂਨ 84 'ਚ ਇਹ ਗਲੀਆਂ ਔਰ ਇਹ ਸਾਰੀ ਉਸਦੀ ਬੈਕਗਰਾਊਂਡ ਦਰਬਾਰ ਸਾਹਿਬ ਦੀ, ਇਹ ਇੱਕ ਭਾਰਤੀ ਫੌਜ ਔਰ ਉਹਨਾਂ ਦੇ ਹਮਲਾਵਰਾਂ ਨੂੰ ਲੱਗਾ ਕਿ ਵੀ ਇਸ ਚੋਂ ਜਿਹੜਾ ਉਹਨਾਂ ਦੇ ਲਈ ਟੈਂਕ ਵਾੜਨੇ ਵੀ ਇੱਕ ਸਟੇਜ ਤੇ ਔਖੇ ਹੋਏ। ਉਸਦੇ ਨਾਲ ਨਾਲ ਉਹਨਾਂ ਨੇ ਦੇਖਿਆ ਕਿ ਵੀ ਇਹ ਐਸਕੇਪ ਰਾਊਟ ਵੀ ਨੇ, ਔਰ ਜਿਹੜੇ ਗਲੀਆਂ ਦੇ ਵਿੱਚ ਰਹਿਣ ਵਾਲੇ ਲੋਕ ਸੀ, ਜ਼ਾਹਰ ਹੈ ਜ਼ਿਆਦਾ ਸਿੱਖ ਪਾਪੂਲੇਸ਼ਨ ਸੀ, ਉਹਨਾਂ ਦੀਆਂ ਹਮਦਰਦੀਆਂ ਆਪਣੇ ਗੁਰੂ ਨਾਲ ਸੀ, ਗੁਰੂ ਘਰ ਨਾਲ ਸੀ, ਉਹਨਾਂ ਰਾਹੀਂ ਜਿਹੜੀਆਂ ਲੋੜੀਂਦੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਦੇ ਲਈ ਵੀ ਇੱਕ ਸਪਲਾਈ ਲਾਈਨ ਸੀ, ਔਰ ਉਹ ਅੱਖ ਵੀ ਰੱਖ ਰਹੇ ਸੀ ਕਿ ਫੌਜ ਕੀ ਕਰ ਰਹੀ ਹੈ।
ਸੋ ਉਹਨਾਂ ਨੂੰ ਲੱਗਾ ਕਿ ਇਹ ਜਿਹੜਾ ਪਾਰਟ ਹੈ ਇਹਦਾ ਫੋਰਐਵਰ ਐਂਡ ਕਰ ਦੇਣਾ ਚਾਹੀਦਾ। ਔਰ ਇਹ ਜਿਹੜੀ ਗਲਿਆਰਾ ਯੋਜਨਾ ਹੈ, ਜਿਹਨੂੰ ਕੋਰੀਡੋਰ ਪਲਾਨ ਕਿਹਾ ਗਿਆ ਜੀ, ਅਸੀਂ 4 ਚਫੇਰੇ ਉਹਨੂੰ ਚੌੜਾ ਕਰਨਾ ਹੈ। ਮਕਸਦ ਇਹਦਾ ਇਹ ਸੀ ਕਿ ਜਦੋਂ ਅਸੀਂ ਦੁਬਾਰਾ ਹਮਲਾਵਰ ਹੋਣਾ ਤੇ ਉਦੋਂ ਸਾਡੇ ਲਈ ਕੋਈ ਰੁਕਾਵਟ ਨਾ ਹੋਵੇ। ਔਰ ਕਿਵੇਂ 4 ਸਦੀਆਂ ਪੁਰਾਣੇ ਹਿਸਟੋਰੀਕਲ ਬਾਜ਼ਾਰ ਤੋੜੇ ਗਏ, ਕਿਵੇਂ ਜਿਹੜੇ ਉਹਨਾਂ ਬਾਜ਼ਾਰਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਰੁਜ਼ਗਾਰ ਸੀ, ਨਿੱਕੀਆਂ ਨਿੱਕੀਆਂ ਦੁਕਾਨਾਂ, ਕਿਉਂਕਿ ਰੂਹਾਨੀ ਸੈਂਟਰ ਹੋਣ ਕਰਕੇ ਦੁਨੀਆ ਭਰ ਚੋਂ ਸਿੱਖ ਔਰ ਦੂਸਰੇ ਵੀ ਆਉਂਦੇ ਨੇ, ਉਹਨਾਂ ਦੀ ਸਾਰਾ ਕਾਰੋਬਾਰ ਜਿਹੜਾ ਉਹਨਾਂ ਦੀਆਂ ਲਗਭਗ ਜਿਹੜੀਆਂ ਨੇ 20 ਪੁਸ਼ਤਾਂ ਤੋਂ ਉੱਥੇ ਬੈਠੇ ਸੀ। ਤੁਸੀਂ ਕਦੇ ਅੰਮ੍ਰਿਤਸਰ 'ਚ ਦੇਖੋ ਆਲੇ ਦੁਆਲੇ, ਕਿਉਂਕਿ ਉੱਥੇ ਉਹੀ ਜੇ ਬਾਜ਼ਾਰ ਭਾਂਡਿਆਂ, ਬਾਜ਼ਾਰ ਪਾਪੜਾਂ, ਬਾਜ਼ਾਰ ਘੁਮਿਆਰਾਂ, ਕਹਾਰਾਂ, ਠਠਿਆਰਾਂ, ਇੱਕੋ ਹੀ ਲਾਈਨ ਦੇ ਵਿੱਚ 100 ਦੁਕਾਨਾਂ ਜਿਹੜੀਆਂ ਨੇ ਇੱਕ ਦੂਜੇ ਦੇ ਆਪੋਜ਼ਿਟ। ਔਰ ਦੁਕਾਨਾਂ ਦੇ ਅੰਦਰ ਵੀ ਉਹਨਾਂ ਦੇ ਬਜ਼ੁਰਗਾਂ ਦੀਆਂ ਫੋਟੋਆਂ ਪੂਰਾ ਲੱਗੀਆਂ ਹੁੰਦੀਆਂ ਸੀ, ਇਹ ਪਿਓ, ਦਾਦਾ, ਉਹਦੇ ਦਾਦੇ ਦਾ ਦਾਦਾ, ਉਹਦਾ ਦਾਦਾ। ਸੋ 4 ਸਦੀਆਂ ਤੋਂ ਜਿਹੜੀ ਉਹਨਾਂ ਦੀ ਸੀ ਰੁਜ਼ਗਾਰ ਦਾ ਸਾਧਨ ਵੀ ਔਰ ਉਹਨਾਂ ਦੀ ਯਾਦਾਂ ਵੀ, ਉਹ ਬਿਲਕੁਲ ਬੁਲਡੋਜ਼ਰ ਲਿਆ ਕੇ ਮਿਟਾ ਕੇ ਔਰ ਫਿਰ ਕੋਰੀਡੋਰ ਦੇ ਨਾਂ ਥੱਲੇ ਜਿਸ ਕਿਸਮ ਦਾ, ਜਿਹਨੂੰ ਇਹ ਪਲਾਜ਼ਾ ਕਹਿ ਕੇ ਜੋ ਉੱਥੇ ਥੱਪਿਆ ਗਿਆ ਪੱਥਰ, ਭਾਵੇਂ ਉਹ ਡਿੱਗਦਿਆਂ ਦੀਆਂ ਉਹਨਾਂ ਦੀਆਂ ਲੱਤਾਂ ਟੁੱਟਣ। ਔਰ ਕਿਵੇਂ ਇਹ ਵੀ ਫਿਰ ਸਾਹਮਣੇ ਆਇਆ ਕਿ ਵੀ ਜਦੋਂ ਉਹਨਾਂ ਨੇ ਖੁਦਾਈ ਕੀਤੀ, ਥੱਲੜਾ ਪਾਰਟ ਕਿਵੇਂ ਡਿਸਟਰਬ ਹੋਇਆ, ਥੱਲੋਂ ਕੁਛ ਹੋਰ ਜਿਹੜੇ ਰੈਮਨੈਂਟ ਨਿਕਲੇ ਜਿਹੜੇ ਇਹਨਾਂ ਨੇ ਇੱਕਦਮ ਦਬਾ ਦਿੱਤੇ। ਔਰ ਇਹ ਸਾਰਾ ਇੱਕ ਵਪਾਰਕ ਠੇਕਾ ਦੇ ਕੇ ਸੁਖਬੀਰ ਬਾਦਲ ਔਰ ਅਕਾਲੀਆਂ ਦੀ ਹਕੂਮਤ ਤੋਂ, ਭਾਰਤ ਦੀਆਂ ਏਜੰਸੀਆਂ ਨੇ, ਹੋਮ ਮਿਨਿਸਟਰੀ ਨੇ, ਮੋਦੀ ਰਜੀਮ 2014 ਤੋਂ ਅਸੀਂ ਦੇਖਦੇ ਹਾਂ, ਉਹ ਉਹਨਾਂ ਸਾਰਿਆਂ ਦੇ ਰਾਹੀਂ ਇਹ ਪਾਰਟ ਜਿਹੜਾ ਹੈ ਇਹ ਲਗਾਤਾਰਤਾ ਦੇ ਨਾਲ ਜਾਰੀ ਰਿਹਾ। ਹੁਣ ਉਸ ਸਾਰੇ 'ਚ ਫੋਕਸ ਇਸ ਗੱਲ ਤੇ ਤਾਂ ਜ਼ਰੂਰ ਹੋਇਆ ਕਿਉਂਕਿ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਦੇ ਵੀ ਆਰਕੀਟੈਕਟ ਨਾਲ ਸੰਬੰਧਿਤ ਲੋਕ ਸੀ, ਜਾਂ ਜਿਹੜੇ ਸਮਝਦੇ ਸੀ ਕਿ ਵੀ ਵਿਰਸਾ ਸਾਡਾ ਤਬਾਹ ਹੋ ਰਿਹਾ ਹੈ ਔਰ ਕਿਵੇਂ ਪੁਰਾਤਨ ਵਿਰਸੇ ਨੂੰ ਇਹਨਾਂ ਨੇ ਘੰਟਾ ਘਰ ਦੇ ਸਾਹਮਣੇ ਵੀ ਜਿਸ ਕਿਸਮ ਦਾ ਪਲਾਜ਼ਾ ਬਣਾ ਕੇ ਉਸ ਸਾਰੀ ਖੂਬਸੂਰਤੀ ਨੂੰ, ਜਿਹੜੀ ਕਿ ਬਾਹਰ ਇੱਕ, ਔਰ ਸਾਰਾ ਜਿਹੜਾ ਦਰਬਾਰ ਸਾਹਿਬ ਦਾ ਡਿਜ਼ਾਈਨ ਹੈ ਚੌਥੇ ਪਾਤਸ਼ਾਹ ਨੇ ਜਿਵੇਂ ਇਸ ਦੀ ਜਿਹੜੀ ਹੈ ਉਹ ਉਸ ਸਰੋਵਰ ਨੂੰ ਦੀ ਖੁਦਾਈ ਕੀਤੀ, ਪੰਜਵੇਂ ਪਾਤਸ਼ਾਹ ਨੇ ਉਹ ਸਾਰੇ ਨੂੰ ਡਿਜ਼ਾਈਨ ਕੀਤਾ ਔਰ ਸਿੱਖ ਰਾਜ ਦੇ ਵੇਲੇ ਫਿਰ ਉਸ ਦਾ ਇੱਕ ਸਿੱਖ ਆਰਕੀਟੈਕਟ ਦੇ ਥੱਲੇ ਬਣਾਇਆ। ਉਹਦੇ 'ਚ ਬਹੁਤ ਕੁਛ ਦਾ ਧਿਆਨ ਰੱਖਿਆ ਗਿਆ ਸੀ। ਹੁਣ ਅਸੀਂ ਦੇਖਦੇ ਹਾਂ ਕਿ ਬਹੁਤ ਵਾਰ ਤੁਸੀਂ ਮੰਦਰਾਂ ਤੇ ਜਾਂ ਦੂਜੇ ਆਰਕੀਟੈਕਚਰਲ ਬਿਲਡਿੰਗ ਦੇਖੋ ਤੇ ਪੌੜੀਆਂ ਚੜ੍ਹ ਕੇ ਉਚਾਈ ਤੇ ਹੁੰਦੀਆਂ ਨੇ। ਸੋ ਇਹ ਸਾਰਾ ਹੀ ਦਰਬਾਰ ਸਾਹਿਬ ਦਾ ਡਿਜ਼ਾਈਨ, ਤੁਸੀਂ ਪੌੜੀਆਂ ਉਤਰ ਕੇ ਜਾਂਦੇ ਹੋ ਤੇ ਉਹ ਥੱਲੇ ਹਿਊਮਿਲਿਟੀ ਦੇ ਨਾਂ ਥੱਲੇ, ਔਰ ਇਹਦਾ ਬਹੁਤ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਿੰਬੋਲਿਜ਼ਮ ਹੈ, ਮੇਰਾ ਅੱਜ ਟੌਪਿਕ ਨਹੀਂ ਹੈ। ਔਰ ਇਹ ਇਸ ਸਾਰੇ ਨੂੰ ਬਾਹਰ ਜਿਸ ਕਿਸਮ ਦਾ ਵੀ ਸੀ, ਤੁਸੀਂ ਜਦੋਂ ਇੱਕਦਮ ਦਰਬਾਰ ਸਾਹਿਬ ਦੀ ਹਦੂਦ 'ਚ ਪੈਰ ਰੱਖਦੇ ਸੀ ਬਾਹਰਲੇ ਹੋਰ ਤਰ੍ਹਾਂ ਦੇ ਆਲੇ ਦੁਆਲੇ ਨਾਲੋਂ, ਤੇ ਉਹ ਇੱਕਦਮ ਇੱਕ ਇਸ ਕਿਸਮ ਦਾ ਹੁੰਦਾ ਸੀ ਕਿ ਤੁਸੀਂ ਇੱਕ ਜੰਨਤ ਦੇ ਵਿੱਚ ਆ ਗਏ ਹੋ, ਹੈਵਨ ਦੇ ਵਿੱਚ ਆ ਗਏ ਹੋ। ਔਰ ਤੁਹਾਡੇ ਕੰਨਾਂ 'ਚ ਪੈਂਦੀ 4 ਚਫੇਰੇ 4 ਦਰਵਾਜ਼ੇ, ਔਰ ਉੱਥੇ ਜਿਹੜਾ ਕੋਈ ਐਕੋ ਨਹੀਂ ਹੈ, ਔਰ ਮਿਊਜ਼ਿਕ ਕੀਰਤਨ ਉਸ ਦੀ ਆਵਾਜ਼ ਜਿਹੜੀ ਤੁਹਾਡੇ ਕੰਨਾਂ 'ਚ ਹੈ ਉਹ ਤੁਹਾਨੂੰ ਪਹਿਲਾਂ ਹੀ ਤੁਸੀਂ ਉਤਰ ਕੇ ਗਏ ਹੋ ਹਿਊਮਿਲਿਟੀ ਦੇ ਨਾਲ। ਤੇ ਜਦੋਂ ਤੱਕ ਤੁਸੀਂ ਹਰਮੰਦਰ ਸਾਹਿਬ ਦੇ ਅੰਦਰ ਜਾ ਕੇ ਪਰਿਕਰਮਾ ਕਰਕੇ ਨਤਮਸਤਕ ਹੁੰਦੇ ਹੋ, ਉਹ ਤੁਹਾਨੂੰ ਇੱਕ ਇਵੇਂ ਹੀ ਲੱਗਦਾ ਹੈ ਕਿ ਤੁਸੀਂ ਉਸ ਰੱਬ ਦੇ ਦਰਬਾਰ ਦੇ ਵਿੱਚ ਬੈਠੇ ਹੋ ਤੇ 4 ਚਫੇਰੇ ਸਿਰਫ ਤੇ ਸਿਰਫ ਇੱਕ ਰੱਬ ਦੀ ਹੋਂਦ ਹੈ, ਬਾਹਰਲੀ ਦੁਨੀਆ ਨਾਲੋਂ ਤੁਸੀਂ ਟੁੱਟ ਜਾਂਦੇ। ਸੋ ਇਹ ਜਿਹੜਾ ਇੱਕ ਯੂਨੀਕ, ਔਰ ਇਹੀ ਹੈ ਕਾਰਨ ਕਿ 2 ਵੇਲੇ ਦੀ ਅਰਦਾਸ ਵਿੱਚ ਹਰ ਸਿੱਖ ਦੁਨੀਆ ਭਰ 'ਚ ਬੈਠਾ ਹੈ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਜਿਹੜਾ ਹੈ ਉਸ ਦੀ ਡਿਜ਼ਾਇਰ ਹੈ, ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਚੰਨ। ਹੁਣ ਕਿਵੇਂ ਇਹਨਾਂ ਨੇ ਇਹੀ ਨਹੀਂ, ਗਲਿਆਰਾ ਸਕੀਮ ਦੇ ਨਾਂ ਥੱਲੇ ਅਕਾਲੀਆਂ ਦੀ ਸਰਕਾਰ ਕਾਇਮ ਕਰਕੇ ਜਿਸ ਕਿਸਮ ਦਾ ਸਾਡਾ ਉਹ ਵਿਰਸਾ ਸੀ, ਉਹ ਭਾਵੇਂ ਜਿਹੜਾ ਉਹ ਕੰਸਟਰਕਸ਼ਨ ਸੀ, ਬਾਜ਼ਾਰ ਸਨ, ਦਰਬਾਰ ਸਾਹਿਬ ਦਾ ਆਲਾ ਦੁਆਲਾ ਸੀ, ਉਸ ਨੂੰ ਤਬਾਹ ਬਰਬਾਦ ਕੀਤਾ, ਲੋਕਾਂ ਨੂੰ ਬੇਰੁਜ਼ਗਾਰੀ ਵੱਲ ਤੋਰਿਆ, ਹੈਰੀਟੇਜ ਡਿਸਟਰੋਏ ਕੀਤਾ, ਔਰ ਬਿਲਕੁਲ ਜਿਹੜਾ ਕੰਪੈਟੀਬਲ ਨਹੀਂ ਹੈ ਦਰਬਾਰ ਸਾਹਿਬ ਦੇ ਆਪਣੇ ਡਿਜ਼ਾਈਨ ਦੇ ਬਾਹਰ ਉਸ ਕਿਸਮ ਦਾ ਪਲਾਜ਼ਾ, ਔਰ ਉਹਨੂੰ ਕਮਰਸ਼ੀਅਲਿਜ਼ਮ ਦੀ ਲਾਈਨ ਦੇ ਉੱਤੇ ਲਿਆ ਕੇ ਖੜਾ ਕੀਤਾ। ਉੱਥੇ ਇੱਕ ਪਾਸੇ ਇੱਕ ਹੈਰੀਟੇਜ ਡਿਸਟਰੋਏ ਕੀਤਾ ਜਾ ਰਿਹਾ ਸੀ ਜਿਹੜਾ ਸਿੱਖ ਵਿਰਸਾ ਸੀ, ਦੂਸਰੇ ਪਾਸੇ ਅਣਭੋਲ ਉਹ ਚੀਜ਼ ਸਾਹਮਣੇ ਦਿੱਤੀ ਜਾ ਰਹੀ ਸੀ ਜਿਹੜਾ ਕਿ ਉਸ ਵੇਲੇ ਬੇਸ਼ੱਕ ਥੋੜੇ ਬਹੁਤ ਪ੍ਰੋਟੈਸਟ ਲਿਖਤੀ ਪੜਤੀ ਹੋਏ, ਲੇਕਿਨ ਕੋਈ ਇਸ ਕਿਸਮ ਦੀ ਮੂਵਮੈਂਟ ਖੜੀ ਨਹੀਂ ਹੋਈ ਕਿ ਵੀ ਕਿਵੇਂ ਸਾਨੂੰ ਇੱਕ ਫੇਕ ਵਿਰਸੇ ਦੇ ਨਾਲ ਜੋੜਿਆ ਜਾ ਰਿਹਾ ਹੈ
ਜਿਸ ਦਾ ਨਾ ਸਿੱਖੀ ਨਾਲ ਸੰਬੰਧ ਹੈ ਜੀ ਨਾ ਰੂਹਾਨੀਅਤ ਨਾਲ ਕੋਈ ਸੰਬੰਧ ਹੈ, ਤੇ ਜੇ ਬ੍ਰੌਡਲੀ ਦੇਖਣਾ ਜਾਏ ਤਾਂ ਨਾ ਕੋਈ ਪੰਜਾਬੀਅਤ ਨਾਲ ਸੰਬੰਧ ਹੈ। ਲੇਕਿਨ ਜਿਵੇਂ ਫਿਰ ਇਹਨਾਂ ਨੇ, ਕਿਉਂਕਿ ਇਹਨਾਂ ਦਾ ਐਂਗਲ ਜੋ ਦਿੱਲੀ ਦੇ ਹਾਕਮਾਂ ਦਾ ਔਰ ਉਹਨਾਂ ਦੇ ਅੱਗੋਂ ਠੇਕੇਦਾਰ ਬਣੇ ਹੋਏ ਬਾਦਲ ਕਲੈਨ ਦਾ ਸੀ ਕਿ ਦਰਬਾਰ ਸਾਹਿਬ ਦੀ ਰੂਹਾਨੀਅਤ, ਦਰਬਾਰ ਸਾਹਿਬ ਅਕਾਲ ਤਖਤ ਦੇ ਮੀਰੀ ਪੀਰੀ ਦੇ ਕਨਸੈਪਟ ਨੂੰ ਡਿਸਟਰੋਏ ਕਰਕੇ ਇਹਨੂੰ ਇੱਕ ਟੂਰਿਸਟ ਸਪੌਟ ਦੇ ਤੌਰ ਤੇ ਡਿਵੈਲਪ ਕੀਤਾ ਜਾਏ। ਜੀ ਔਰ ਜ਼ਾਹਰ ਹੈ ਕਿ ਉਸ ਦੇ ਵਿੱਚ ਉਹ ਕਾਮਯਾਬ ਰਹੇ। ਅੱਜ ਜਦੋਂ ਹਰ ਤੀਸਰੇ ਦਿਨ ਹੁੰਦਾ ਹੈ ਕਿ ਅੰਦਰ ਜਾ ਕੇ ਕਿਵੇਂ ਕੋਈ ਟਿਕਟੌਕ ਵੀਡੀਓ, ਕੋਈ ਨਾਚ ਕਰਦੀ ਕੁੜੀ ਬਣਾ ਰਹੀ ਹੈ, ਕੁਝ ਹੋਰ ਹੋ ਰਿਹਾ ਹੈ, ਫਿਲਮਾਂ ਦੀ ਸ਼ੂਟਿੰਗ ਦੇ ਨਾਂ ਥੱਲੇ ਆ ਰਹੇ ਨੇ। ਔਰ ਅੱਜ 60-70% ਲੋਕ ਉਹ ਜਿਹੜੇ ਕਿ ਜਿਨ੍ਹਾਂ ਦੇ ਲਈ ਉਹ ਸਵਰਨ ਮੰਦਰ ਹੈ ਔਰ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਉੱਥੇ ਜਾ ਕੇ ਉਹ ਜਿਵੇਂ ਇੱਕ ਜਿਹੜਾ ਟੂਰਿਸਟ ਹੁੰਦਾ ਹੈ ਉਹਦੀਆਂ ਜਿਸ ਕਿਸਮ ਦੀਆਂ ਭਾਵਨਾਵਾਂ ਹੁੰਦੀਆਂ ਉਹ ਉਸ ਕਿਸਮ ਦੇ ਨਾਲ ਹੀ ਵਿਚਰਦਾ ਹੈ। ਸੋ ਦਰਬਾਰ, ਔਰ ਇਹ ਗੱਲ ਮੈਂ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਜਾਂਦੇ ਨੇ ਉਹਨਾਂ ਨੂੰ ਜਦੋਂ ਮੈਂ ਪੁੱਛਦਾ, ਖਾਸ ਤੌਰ ਤੇ ਹਰ ਸਿੱਖ ਜਿਹੜਾ ਅਮਰੀਕਾ ਕੈਨੇਡਾ ਚੋਂ ਜਾਂਦਾ ਉਹ ਦਰਬਾਰ ਸਾਹਿਬ ਉਹਦੇ ਹੁੰਦਾ, ਉਹਨੇ ਭਾਵੇਂ ਇੱਕ ਹਫ਼ਤੇ ਵੀ ਰਹਿਣਾ ਹੋਏ। ਤੇ ਇਹ ਮੈਂ ਹੀ ਨਹੀਂ ਕਹਿ ਰਿਹਾ, ਉਹਨਾਂ ਸਾਰਿਆਂ ਦਾ ਹੀ ਪ੍ਰਭਾਵ ਹੈ ਕਿ ਜੇ ਉੱਥੇ ਜਾ ਕੇ ਠੀਕ ਹੈ ਅੰਦਰ ਅਸੀਂ ਬੈਠਦੇ ਹਾਂ, ਸਾਡੀ ਸ਼ਰਧਾ ਜਾਂ ਦੂਜਾ, ਪਰ ਉੱਥੇ ਕੁਝ ਹੋਰ ਹੀ ਬਣਾ ਦਿੱਤਾ ਉਹਨਾਂ ਨੇ, ਉਹਨੂੰ ਇੱਕ ਟੂਰਿਜ਼ਮ ਦਾ ਸੈਂਟਰ ਬਣਾ ਦਿੱਤਾ ਹੈ। ਵੱਡੇ ਲੋਕ ਉਸ ਕਿਸਮ ਦੀਆਂ ਹੀ ਹਰਕਤਾਂ ਵੀ ਕਰਦੇ ਨੇ। ਔਰ ਇਹ ਜਿਵੇਂ ਫਿਰ ਵੱਡੇ ਮੰਦਰਾਂ ਦੇ ਵਿੱਚ ਅੰਦਰ ਤੱਕ ਜਾਣ ਲਈ ਕਿਸੇ ਪੰਡਤ ਦੀ ਮੁੱਠੀ ਗਰਮ ਕੀਤੀ ਜਾਂਦੀ ਸੀ। ਔਰ ਇਹ ਵੀ ਸਾਹਮਣੇ ਆਇਆ ਕਿ ਵੀ ਜੇ ਇਹ ਟਿਕਟੌਕ ਤੇ ਦੂਜੇ ਤੀਜੇ ਜਾਂ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਦੀ ਮਨਾਹੀ ਹੈ ਤੇ ਹੋ ਕਿਵੇਂ ਰਿਹਾ। ਤੇ ਉਹ ਮੈਨੂੰ ਕਿਸੇ ਨੇ ਕਿਹਾ ਜੀ ਗੱਲ ਕੱਲੀ ਇਹ ਨਹੀਂ ਹੈ, ਸ਼੍ਰੋਮਣੀ ਕਮੇਟੀ ਦਾ ਬੋਰਡ ਲਾ ਤੇ ਦੂਜਾ ਕਿ ਵੀ ਜਿਹੜੇ ਉੱਥੇ ਉਹ ਬਰਛਿਆਂ ਵਾਲੇ ਖੜੇ ਕੀਤੇ ਹੋਏ ਨੇ, ਦੂਜੇ ਨੇ ਉਹ ਵੀ ਇੰਨੇ ਕਰਪਟ ਕਰ ਦਿੱਤੇ ਹੋਏ ਨੇ ਜਿਹੜੇ ਇਸ ਕਿਸਮ ਦੇ ਲੋਕ ਨੇ, ਉਹਦੀ ਜੇਬ 'ਚ 100-200 ਰੁਪਈਆ ਪਾਉਂਦੇ ਨੇ ਕਿ ਫੋਟੋ ਖਿੱਚਣੀ ਹੈ ਤੇ ਉਹ ਆਪਣਾ ਕੰਮ ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ। ਫਿਰ ਉਹ ਨੌਜਵਾਨ ਵੀ ਸਾਹਮਣੇ ਆਏ ਜਿਨ੍ਹਾਂ ਨੇ ਇਹ ਕਿਹਾ ਕਿ ਜੀ ਜੇ ਅੰਦਰ ਇਸ ਕਿਸਮ ਦੀ ਕੋਈ ਹਰਕਤ ਹੋਈ ਤਾਂ ਅਸੀਂ ਸੋਧੇ ਲਾਵਾਂਗੇ। ਉਹ 2-3 ਮਹੀਨੇ ਉਹਦਾ ਪ੍ਰਭਾਵ ਵੀ ਰਿਹਾ। ਫਿਰ ਤੁਸੀਂ ਕਿੰਨੀ ਕੁ ਦੇਰ, ਜਦੋਂ ਕਿ ਜੇ ਸ਼੍ਰੋਮਣੀ ਕਮੇਟੀ ਜਾਂ ਉਹ ਸੰਸਥਾਵਾਂ ਜਿਹੜੀਆਂ ਸਿੱਖੀ ਦੀਆਂ ਰਾਖੀਆਂ ਨੇ ਉਹਨਾਂ ਨੇ ਸਰੈਂਡਰ ਕੀਤਾ ਹੋਇਆ ਤੇ ਫਿਰ ਲੇਕਿਨ ਇੱਕ ਇਸ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ, ਔਰ ਕੱਲ ਜਦੋਂ ਕਿ ਸ਼੍ਰੋਮਣੀ ਰਾਗੀ ਸਭਾ ਜਿਨ੍ਹਾਂ ਦੇ ਵਿੱਚ ਦਰਬਾਰ ਸਾਹਿਬ ਦੀ ਜਿਹੜੀ ਖੂਬਸੂਰਤੀ, ਜਿੱਥੇ ਉਹ ਇੱਕ ਰੂਹਾਨੀਅਤ ਦਾ ਮੁਜੱਸਮਾ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੀ ਯਾਦ ਸਾਨੂੰ ਕਰਵਾਉਂਦਾ, ਉੱਥੇ ਉਹ ਰੂਹਾਨੀਅਤ ਦਾ ਕੀਰਤਨ ਹੈ। ਕਿਉਂਕਿ ਹਰਿਮੰਦਰ ਸਾਹਿਬ ਇੱਕ ਐਸਾ ਜਿੱਥੇ ਕੋਈ ਲੈਕਚਰ ਕੋਈ ਹੋਰ ਨਹੀਂ ਹੁੰਦੇ, ਸਿਰਫ ਤੇ ਸਿਰਫ ਅੰਮ੍ਰਿਤ ਵੇਲੇ ਤੋਂ ਲੈ ਕੇ ਆਲਮੋਸਟ ਮਿਡਨਾਈਟ ਤੱਕ, ਜਾਂ ਇਹ ਉਹ ਕਹੀਏ ਕਿ 2-3 ਘੰਟੇ ਜਦੋਂ ਕਿ ਅੰਦਰ ਸਾਫ਼ ਸਫਾਈ ਹੁੰਦੀ ਹੈ, ਬਾਕੀ ਜਿਹੜਾ 20-21 ਘੰਟੇ ਉੱਥੇ ਕੀਰਤਨ ਹੁੰਦਾ ਹੈ। ਔਰ ਉਹਦੇ 'ਚ ਵੀ ਕੋਈ ਅਨਾਉਂਸ ਨਹੀਂ ਕਰਦਾ ਵੀ ਕਿਹਨੇ ਬਹਿਣਾ ਕਿਹਨੇ ਉੱਠਣਾ, ਉਹ ਪੂਰੀਆਂ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ। ਹੁਣ ਜੇ ਉਹ ਕੀਰਤਨੀ ਸਿੰਘ ਵੀ ਬਾਹਰ ਨਿਕਲੇ ਔਰ ਜ਼ਾਹਰ ਹੈ ਕਿ ਜਿਹੜੀ ਗੱਲ ਉਹਨਾਂ ਨੇ ਵੀ ਕਹੀ ਔਰ ਜਿਹੜੀ ਅਸੀਂ ਇਸ ਸੈਗਮੈਂਟ 'ਚ ਡਿਸਕਸ ਕਰ ਰਹੇ ਹਾਂ ਕਿ ਇਹਨਾਂ ਨੇ ਕਿਵੇਂ ਜਿਹੜੀ ਆ ਰਾਹ ਦਰਬਾਰ ਸਾਹਿਬ ਤੱਕ ਜਾਂਦਾ ਹੈ, ਹਰਿਮੰਦਰ ਸਾਹਿਬ ਤੱਕ ਜਾਂਦਾ ਹੈ, ਉਸ ਸੜਕ ਦੇ ਉੱਤੇ ਉਹਨਾਂ ਰਾਹ ਦੇ ਉੱਤੇ ਕਿਵੇਂ ਇਹਨਾਂ ਨੇ ਨਚਾਰਾਂ ਦੇ ਬੁੱਤ ਖੜੇ ਕੀਤੇ ਔਰ ਕਿਵੇਂ ਉਹ ਸਾਰਾ ਮਾਹੌਲ, ਜਿਵੇਂ ਜੇ ਅਸੀਂ ਸਮਝਦੇ ਹਾਂ ਕਿ ਬਹੁਤਿਆਂ ਨੇ ਉਹਨੂੰ ਟੂਰਿਸਟ ਸਪੌਟ ਬਣਾਇਆ ਹੈ ਕਿਉਂਕਿ ਇਹਨਾਂ ਨੇ ਉਹ ਸਾਰਾ ਆਲਾ ਦੁਆਲਾ ਹੀ ਇਸ ਕਿਸਮ ਦਾ ਕ੍ਰੀਏਟ ਕੀਤਾ। ਜੇ ਬਾਹਰ ਨੱਚਦੇ ਜਿਹੜੇ ਨੇ ਉਹ ਪੋਜ਼ਿਸ ਦੇ ਵਿੱਚ ਬੁੱਤ ਨੇ, ਉਹਨਾਂ ਨਾਲ ਖਲੋ ਕੇ ਵੀ ਜਿਹੜੇ ਨੇ ਟੂਰਿਸਟ ਫੋਟੋਆਂ ਲਵਾ ਰਹੇ ਨੇ, ਤਾਂ ਉਹਨਾਂ ਨੂੰ ਲੱਗਦਾ ਕਿ ਵੀ ਇਹ ਪੰਜਾਬ ਨੂੰ ਤਾਂ ਪਹਿਲਾਂ ਉਹਨਾਂ ਨੇ ਇੱਕ ਨਚਾਰਾਂ ਦਾ ਕਬੀਲਾ ਜਾਂ ਨਚਾਰਾਂ ਦਾ ਮੁਲਕ ਬਣਾ ਕੇ ਪ੍ਰੈਜ਼ੈਂਟ ਕੀਤਾ ਹੋਇਆ। ਉਹ ਵੀ ਜੇ ਅੰਦਰ ਜਾ ਕੇ ਟਿਕਟੌਕ ਕਰਦੇ ਉਹਨੂੰ ਲੱਗਦਾ ਵੀ ਇਹ ਨੱਚਣ ਲਈ ਨੇ, ਇਹ ਸ਼ਾਇਦ ਸਾਰੇ ਇਹ ਨੱਚਣ ਦਾ ਕੇਂਦਰ ਹੀ ਹੈ। ਹੁਣ ਉਹ ਜਿਹੜੇ ਬੁੱਤ ਇੰਸਟਾਲ, ਉਦੋਂ ਵੀ ਵਿਰੋਧਤਾ ਹੋਈ ਬਹੁਤ ਥੋੜੇ ਲੈਵਲ ਤੇ, ਅਕਾਲੀਆਂ ਦੀ ਹਕੂਮਤ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਚ ਇੰਨੀ ਤੇਜ਼ੀ ਦੇ ਨਾਲ ਹੋਈਆਂ, ਸਾਰਾ ਧਿਆਨ ਉਸ ਪਾਸੇ ਵੱਲ ਚਲਾ ਗਿਆ ਔਰ ਇਵੈਂਚੁਅਲੀ ਹੌਲੀ ਇਹ ਇੱਕ ਨੋਰਮ ਬਣਦਾ ਗਿਆ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਦੋਂ ਕਿ ਦਰਬਾਰ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਇਸ ਹਵਾਲੇ ਨਾਲ ਨਾਚ ਗਾਣੇ ਦੂਜੇ ਤੀਜੇ ਦੇ ਨਾਲ ਹੋਈਆਂ ਔਰ ਇਹ ਧਿਆਨ ਵੀ ਮੈਂ ਸਮਝਦਾ, ਜਿਵੇਂ ਮੈਂ ਕਿਹਾ ਵੀ ਕੋਈ ਘਟਨਾ ਹੁੰਦੀ ਹੈ ਕਿ 9-10 ਸਿੱਖ ਨੌਜਵਾਨ ਜਿਨ੍ਹਾਂ ਦੀਆਂ ਉਮਰਾਂ 18-19 ਸਾਲ ਤੋਂ ਲੈ ਕੇ 25 ਸਾਲ ਤੱਕ ਨੇ, ਉਹਨਾਂ 'ਚ ਇੱਕ ਤਾਂ 16 ਸਾਲ ਦਾ ਹੈ ਆਮ
ਗਰੀਬ ਘਰਾਣਿਆਂ ਦੇ ਸਿੱਖ ਨੌਜਵਾਨ ਕਿਸਾਨ ਪਰਿਵਾਰਾਂ ਦੇ ਉਹਨਾਂ ਦਾ ਜਿਹੜਾ ਆਗੂ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਪਹਿਲਾਂ ਤਾਂ ਇਸ ਬਾਰੇ ਮੈਮੋਰੈਂਡਮ ਵੀ ਦਿੱਤੇ, ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤਾ, ਦਿੱਲੀ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਦਿੱਤਾ ਕਿ ਭਾਈ ਇਹ ਬੇਅਦਬੀ ਬੰਦ ਕਰੋ, ਇਹ ਠੀਕ ਨਹੀਂ ਹੈ। ਲੇਕਿਨ ਜਦੋਂ ਨਹੀਂ ਹੋਇਆ, ਉਹਨਾਂ ਨੇ ਫਿਰ ਇਹ ਐਲਾਨ ਕਰ ਦਿੱਤਾ ਕਿ ਭਾਈ ਅਸੀਂ ਹੁਣ ਇਹ ਜਿਹੜੀ ਬੁੱਤ ਪ੍ਰਸਤੀ ਹੈ ਉਹ ਵੀ ਗੁਰੂ ਦੇ ਹਜ਼ੂਰ ਉਸ ਰੂਹਾਨੀ ਕੇਂਦਰ ਜਿੱਥੋਂ ਅਸੀਂ ਸਾਰੀ ਜਿੱਥੇ ਸਾਡੀ ਜ਼ਿੰਦਗੀ ਹੈ, ਸਾਡੇ ਦਿਲ ਧੜਕਦੇ ਨੇ, ਇਸ ਨੂੰ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਜਿਹੜਾ ਇਹਨਾਂ ਨੂੰ ਤੋੜਾਂਗੇ। ਸੋ ਜ਼ਾਹਰ ਹੈ ਕਿ ਜਿਹੜੇ ਉਹਨਾਂ ਨੇ ਆਰਕੀਟੈਕਟ ਜਾਂ ਜਿਸ ਢੰਗ ਨਾਲ ਬਣਾਏ ਹੋਏ ਨੇ, ਕੋਈ ਸਿੰਗਲ ਗੋ ਦੇ ਵਿੱਚ ਤੋੜਨੇ ਜਾਂ ਦੂਜੇ ਤਾਂ ਨਹੀਂ ਹੈ, ਪਰ ਉਹ ਆਪਣੇ ਤੋੜਨ ਵਾਲੇ ਔਜ਼ਾਰ ਦੇ ਨਾਲ ਆਏ, ਅਰਦਾਸਾ ਸੋਧ ਕੇ। ਔਰ ਜਿਵੇਂ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਤੋਂ ਪਹਿਲਾਂ ਆਪਣੇ ਇੰਟਰਵਿਊ ਦੇ ਵਿੱਚ ਕਿਹਾ, ਉਹਨੇ ਕਿਹਾ ਜੀ ਅਸੀਂ ਜਿਹੜਾ ਕੋਈ ਜਕਾਰੇ ਵੀ ਨਹੀਂ ਗਜਾਏ, ਕਿਉਂਕਿ ਅਸੀਂ ਕੋਈ ਇਹ ਨਹੀਂ ਸੀ ਕਿਸੇ ਨੂੰ ਲੱਗੇ ਕਿ ਵੀ ਅਸੀਂ ਕੋਈ ਖੌਰੂ ਪਾ ਰਹੇ ਹਾਂ। ਅਸੀਂ ਅਰਦਾਸਾ ਸੋਧ ਕੇ ਔਰ ਉਹਨਾਂ ਦੇ ਜਿਹਨੂੰ ਤੁਸੀਂ ਸਿੰਬੋਲਿਕ ਪ੍ਰੋਟੈਸਟ ਕਹਿੰਦੇ ਹੋ, ਉਹਨਾਂ ਨੇ ਕੋਈ ਉਹਨਾਂ ਨੂੰ ਉੱਤੋਂ ਡੀਫੇਸ ਨਹੀਂ ਕੀਤਾ, ਤਾਂ ਉਹਨਾਂ ਦੇ ਬੇਸ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਹਿੱਟ ਕਰਕੇ ਉਹਨੂੰ ਜਿਹੜਾ ਉਹਨਾਂ ਬੁੱਤਾਂ ਨੂੰ ਤੋੜਨ ਦਾ ਜਿਹੜਾ ਹੈ ਉਹ ਸਿੰਬੋਲਿਕ ਪ੍ਰੋਟੈਸਟ ਕੀਤਾ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਜੋ ਇਹ ਅਰਦਾਸ ਕਰਕੇ ਆਏ ਹਾਂ ਵੀ ਜੋ ਹੋਏਗਾ। ਹੁਣ ਇਹ ਇੱਕ ਉਸ ਕਿਸਮ ਦਾ ਹੀ ਸਿੰਬੋਲਿਕ ਪ੍ਰੋਟੈਸਟ ਸੀ ਜਿਵੇਂ ਜਿਸ ਗਾਂਧੀ ਨੂੰ ਪਿਓ ਬਣਾਇਆ ਹੋਇਆ ਉਹਨੇ ਕਦੇ ਡੈਂਡੀ ਮਾਰਚ ਕੀਤਾ ਸੀ ਕਿ ਬਈ ਇਹ ਕਿਉਂਕਿ ਉਦੋਂ ਲੂਣ ਦੇ ਉੱਤੇ ਜਿਹੜਾ ਸਮੁੰਦਰੀ ਲੂਣ ਹੈ ਉਹ ਬਹੁਤ ਵੱਡਾ ਟੈਕਸ ਅੰਗਰੇਜ਼ਾਂ ਨੇ ਲਾਇਆ ਸੀ, ਕੋਈ ਬਣਾ ਨਹੀਂ ਸੀ ਸਕਦਾ। ਉਹਨੇ ਕਿਹਾ ਜੀ ਸਾਡੇ ਸਮੁੰਦਰ ਨੇ, ਸਾਡਾ ਲੂਣ ਹੈ, ਅਸੀਂ ਆਪ ਲੂਣ ਖਾਣ ਲਈ ਇੰਨਾ ਅਸੀਂ ਬਣਾਵਾਂਗੇ। ਉਹਨੇ ਜਾ ਕੇ ਡੈਂਡੀ ਮਾਰਚ ਕੀਤਾ। ਹੁਣ ਉਹੀ ਪਾਰਟ ਜਦੋਂ ਅਸੀਂ ਦੇਖਦੇ ਹਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਕੀ ਸੀ, ਉਹ ਵੀ ਇਹੀ ਸੀ ਕਿ ਭਾਈ ਤੁਸੀਂ ਬਾਹਰਲੇ ਕੱਪੜੇ ਸਾੜੋ, ਦੂਜੇ ਤੀਜੇ ਉਹਨਾਂ ਦੀਆਂ ਮਿੱਲਾਂ ਦੇ ਬਾਹਰ ਜਾ ਕੇ ਬਹਿ ਜਾਂਦੇ ਸੀ ਕਿ ਜੀ ਇਹ ਸਾਨੂੰ ਲੁੱਟਦੇ ਨੇ, ਰਾ ਮਟੀਰੀਅਲ ਲਿਜਾਂਦੇ ਨੇ, ਸਾਨੂੰ ਵੇਚਦੇ ਨੇ। ਇਹੀ ਅਸੀਂ ਬਾਅਦ ਦੇ ਵਿੱਚ ਹਰ ਮੂਵਮੈਂਟ ਦਾ ਇਹੀ ਤਰੀਕਾ ਹੁੰਦਾ ਹੈ ਤੁਹਾਡੇ ਪ੍ਰੋਟੈਸਟ ਦਾ। ਲੇਕਿਨ ਹੁਣ ਤੁਸੀਂ ਦੇਖੋ ਵੀ ਕਿਸ ਕਿਸਮ ਦੀ ਅੱਜ ਸਾਡੀ ਹਾਲਤ ਹੈ ਕਿ ਇਹਨਾਂ 9-10 ਨੌਜਵਾਨਾਂ ਦੇ ਖਿਲਾਫ ਜਿਹੜਾ ਭਾਰਤੀ ਕਾਨੂੰਨ ਦਾ ਸੈਕਸ਼ਨ 307 ਹੈ ਜਿਹੜਾ ਅਟੈਂਪਟ ਟੂ ਮਰਡਰ, ਕਿ ਇਹ ਕਤਲ, ਇਰਾਦਾ ਹੈ ਕਤਲ, ਇਸ ਦੇ ਥੱਲੇ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ, ਉਹਨਾਂ ਦੀ ਜ਼ਮਾਨਤ ਨਹੀਂ। ਹੁਣ ਇੱਕ ਪਾਸੇ ਅਸੀਂ 3 ਸਾਲ ਪਹਿਲਾਂ 2015 ਚ 5 ਸਾਲ ਪਹਿਲਾਂ ਦੇਖਦੇ ਹਾਂ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ। ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਲਿਵਿੰਗ ਗੁਰੂ, ਇੱਕ ਲਿਵਿੰਗ ਬੀਇੰਗ ਦੀ ਐਂਟੀਟੀ ਦਿੰਦਾ ਹੈ। ਹੁਣ ਉਸ ਬਾਰੇ ਜੇ ਪੰਜਾਬ ਅਸੈਂਬਲੀ ਮਤਾ ਵੀ ਕਰਦੀ ਹੈ ਕਿ ਭਾਈ ਦੇ ਲਈ ਸਖਤ ਸਜ਼ਾਵਾਂ ਹੋਣ ਔਰ ਸੈਂਟਰ ਇਹ ਕਹਿੰਦਾ ਕਿ ਨਹੀਂ ਤੁਸੀਂ, ਔਰ ਉਹਦੇ 'ਚ ਹਾਲਾਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੀਤਾ, ਕੁਰਾਨੇ ਮਜੀਦ ਵੀ ਲਿਖਿਆ, ਉਹਨਾਂ ਨੇ ਕਿਹਾ ਨਹੀਂ ਇਹ ਠੀਕ ਨਹੀਂ ਹੈ, ਉਹ ਬਿੱਲ ਵੀ ਵਾਪਸ ਕਰ ਦਿੱਤਾ। ਅੱਜ 5 ਸਾਲ ਬੀਤਣ ਬਾਅਦ ਵੀ ਜਿਹੜੇ ਲੋਕ ਫੜੇ ਵੀ ਗਏ, ਜੋ ਉਹ ਸੌਦਾ ਸਾਧ ਦੇ ਚੇਲੇ, ਉਹ ਸਾਰੇ ਜ਼ਮਾਨਤਾਂ ਦੇ ਬਾਹਰ, ਉਹਨਾਂ ਤੇ ਕਿਸੇ ਤੇ ਆਰਟੀਕਲ 37 ਨਹੀਂ ਲੱਗਿਆ। ਲੇਕਿਨ ਇਹ ਅੱਜ ਇੱਕ ਸਿੰਬੋਲਿਕ, ਤੁਹਾਡਾ ਗੁਰੂ ਦਾ ਸ਼ਹਿਰ, ਤੁਹਾਡਾ ਆਪਣਾ ਸਪਿਰਿਚੁਅਲ ਕੇਂਦਰ, ਉਸ ਵੱਲ ਜਾਂਦੇ ਰਾਹ ਦੇ ਉੱਤੇ ਜਿੱਥੇ ਕਿ ਤੁਹਾਡੇ ਅੰਦਰ ਬੰਦਗੀ ਹੁੰਦੀ ਹੈ। ਕਦੇ ਸਰ ਕਪੂਰ ਸਿੰਘ ਜਦੋਂ ਇਹ ਕਹਿੰਦੇ ਨੇ ਅਸੀਂ 18ਵੀਂ ਸਦੀ ਦੇ ਅੰਮ੍ਰਿਤਸਰ ਦੀ ਗੱਲ ਕਰਦੇ ਕਿ ਇਹੀ ਨਹੀਂ ਹੈ ਕਿ ਅੰਮ੍ਰਿਤਸਰ ਦਾ ਸਿਰਫ ਉਨਾ ਕੁ ਹਿੱਸਾ ਜਿੱਥੇ ਕਿ ਦਰਬਾਰ ਸਾਹਿਬ ਹੈ ਉਹ ਪਵਿੱਤਰ ਹੈ। 18ਵੀਂ ਸਦੀ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ, ਇਹ ਲਫ਼ਜ਼ ਸਾਡੀ ਅਰਦਾਸ ਦਾ ਹਿੱਸਾ ਬਣੇ ਨੇ, ਉਹ ਜ਼ਮਾਨਾ ਸੀ ਕਿ ਇਸ ਦੇ ਉੱਤੇ ਕੰਟਰੋਲ ਜਿਹੜਾ ਹੈ ਉਹ ਦਿੱਲੀ ਸਾਮਰਾਜ ਦਾ ਸੀ। ਤੁਸੀਂ ਆਪਣੇ ਇੱਥੋਂ ਤੱਕ ਪਹੁੰਚ ਵੀ ਨਹੀਂ ਸੀ ਕਰ ਸਕਦੇ। ਔਰ ਇਹ ਉਹ ਪੀਰੀਅਡ ਸੀ ਕਿ ਸਿੱਖ ਅਰਦਾਸ ਕਰਦੇ ਸੀ ਕਿ ਜੇ ਸਾਡਾ ਖੂਨ ਅੰਮ੍ਰਿਤਸਰ ਦੀ ਹਦੂਦ ਦੇ ਅੰਦਰ, ਅੰਮ੍ਰਿਤਸਰ ਦੀ ਮਿੱਟੀ ਦੇ ਵਿੱਚ ਆ ਕੇ ਡੁੱਲੇ ਤੇ ਇਸ ਤੋਂ ਵੱਡੀ ਸਾਡੇ ਲਈ ਹੋਰ ਕੀ ਖੁਸ਼ਕਿਸਮਤੀ ਹੋਏਗੀ। ਤੇ ਉਹ ਦੂਰ ਦਰਾਡਿਓਂ ਜਿਹੜੇ ਨੇ ਉਸ ਥਾਂ ਤੱਕ ਪਹੁੰਚਣ ਲਈ, ਕਿਉਂਕਿ ਉਹ ਸਾਰਾ ਫੌਜਾਂ ਦੇ ਘੇਰੇ 'ਚ ਹੁੰਦਾ ਸੀ, ਉਹ ਘੇਰਾ ਤੋੜ ਕੇ ਆਉਂਦੇ ਸੀ ਔਰ ਉਸ ਅਟੈਂਪਟ ਦੇ ਵਿੱਚ ਜੇ ਸ਼ਹੀਦ ਵੀ ਹੋ ਜਾਂਦੇ ਸੀ ਤਾਂ ਉਹਨੂੰ ਵੱਡੇ ਭਾਗ ਸਮਝਦੇ ਸੀ। ਸੋ ਸਾਡੇ ਲਈ ਅੰਮ੍ਰਿਤਸਰ ਸ਼ਹਿਰ ਦਾ ਹਰ ਜ਼ਰਾ ਪਵਿੱਤਰ ਹੈ। ਔਰ ਇਹੀ ਕਾਰਨ ਹੈ ਕਿ ਜੇ ਅਸੀਂ ਈਵਨ ਧਰਮ ਯੁੱਧ ਮੋਰਚੇ ਦੇ ਵਿੱਚ ਦੇਖੀਏ
ਕਿ ਉਸ ਦੇ ਵਿੱਚ ਇੱਕ ਖਾਸ ਮੰਗ ਜਿਸ ਦੀ ਨਾਲ ਉਸ ਮੂਵਮੈਂਟ ਦੀ ਸ਼ੁਰੂਆਤ ਵੀ ਹੋਈ, ਉਹ ਸੀ ਕਿ ਸ੍ਰੀ ਅੰਮ੍ਰਿਤਸਰ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਹੋਲੀ ਸਿਟੀ ਸਟੇਟਸ, ਜੀ ਕਿ ਇੱਥੇ ਸ਼ਰਾਬ ਦੀਆਂ ਦੁਕਾਨਾਂ ਨਾ ਹੋਣ, ਇੱਥੇ ਤੰਬਾਕੂ ਸਿਗਰਟ ਨਾ ਹੋਏ, ਇੱਥੇ ਮਾਸ ਦੀਆਂ ਦੁਕਾਨਾਂ ਵੀ ਨਾ ਹੋਣ, ਔਰ ਉਸ ਸਾਰੇ ਨੂੰ, ਕਿਉਂਕਿ ਉਹਦੇ ਲਈ ਕੋਈ ਮਜ਼ਹਬ ਦੀ ਗੱਲ ਨਹੀਂ ਸੀ ਇਹ, ਲੇਕਿਨ ਉਦੋਂ ਕਿਵੇਂ ਅੰਮ੍ਰਿਤਸਰ ਦੇ ਹੀ ਹਿੰਦੂਆਂ ਨੇ ਮੂੰਹ ਦੇ ਵਿੱਚ ਸਿਗਰਟ ਬੀੜੀਆਂ ਲੈ ਕੇ ਅੰਮ੍ਰਿਤਸਰ ਦੇ ਸ਼ਹਿਰਾਂ 'ਚ ਹਜ਼ਾਰਾਂ ਹਿੰਦੂਆਂ ਨੇ ਜਲੂਸ ਕੱਢੇ ਕਿ ਸਿਗਰਟ ਬੀੜੀ ਪੀएंगे, शान के साथ जिएंगे, कच्छ कंगा कड़ा किरपान इनको भेजो पाकिस्तान। ਇਹ ਸ਼ੁਰੂਆਤ ਹੈ ਮੂਵਮੈਂਟ ਦੀ। ਔਰ ਮੈਂ ਸਮਝਦਾ ਹਾਂ ਕਿ ਅੱਜ ਅਸੀਂ ਜਿੱਥੇ ਇੱਕ ਪਾਸੇ ਖਾਲਿਸਤਾਨ ਦੇ ਸੰਘਰਸ਼ ਦੇ ਲਈ ਜਿਹੜਾ ਉਹ ਪਿਛਲੇ 35 ਸਾਲ ਤੋਂ ਜੁਟੇ ਹੋਏ ਆ, ਕੌਮ ਦਾ ਇਹ ਨਿਸ਼ਾਨਾ ਹੈ, ਅੱਜ ਹਾਲਾਤ ਇਹ ਹੈ ਕਿ ਕਦੇ ਤਾਂ ਅਸੀਂ ਅੰਮ੍ਰਿਤਸਰ ਸ਼ਹਿਰ 'ਚ ਮੰਗਦੇ ਸੀ ਕਿ ਭਾਈ ਇੱਥੋਂ ਸ਼ਰਾਬ ਦੀਆਂ ਔਰ ਕਸਾਈਆਂ ਦੀਆਂ ਔਰ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢੋ ਅੰਮ੍ਰਿਤਸਰ ਦੀ ਹਦੂਦ। ਜਿਵੇਂ ਜਿਹਨੇ ਵੈਸ਼ਨੋ ਦੇਵੀ ਜਾਣਾ ਹੈ ਉਹ ਤੇ 30 ਮੀਲ ਤੋਂ ਗੰਢਾ ਨਹੀਂ ਮਿਲਦਾ, ਪਿਆਜ਼ ਨਹੀਂ ਤੁਸੀਂ ਖਾ ਸਕਦੇ, ਪਿਆਜ਼ ਦੀਆਂ ਦੁਕਾਨਾਂ, ਮਾਸ ਸ਼ਰਾਬ ਤਾਂ ਦੂਰ ਦੀ ਗੱਲ ਹੈ, ਕਿਉਂਕਿ ਵੈਸ਼ਨੋ ਦੇਵੀ ਨੇ ਮਨਾ ਕੀਤਾ ਹੋਇਆ, ਉਹ ਪਿਆਜ਼ ਨਹੀਂ ਸੀ ਖਾਂਦੀ, ਇਸ ਲਈ ਤੁਸੀਂ 30 ਮੀਲ ਤੋਂ ਜਿਹੜਾ ਉਹ ਪਾਬੰਦੀ ਹੋ ਜਾਂਦੀ ਹੈ। ਲੇਕਿਨ ਅੱਜ ਹਾਲਾਤ ਗੁਲਾਮੀ ਹੋਰ ਕਿਹਨੂੰ ਕਹਿੰਦੇ ਨੇ, ਔਰ ਕੌਮਾਂ ਦੀ ਗੈਰਤ ਕਈ ਵਾਰੀ ਕਿਵੇਂ ਸੌ ਜਾਂਦੀ ਹੈ ਕਿ ਅੱਜ ਆਪਣੇ ਗੁਰੂ ਦੇ ਸ਼ਹਿਰ ਦੇ ਵਿੱਚ, ਆਪਣੇ ਉਸ ਰੂਹਾਨੀਅਤ ਦੇ ਕੇਂਦਰ ਦੇ ਵਿੱਚ 10 ਸਿੱਖ ਨੌਜਵਾਨ ਇਸ ਲਈ ਕਿ ਉਹ ਆਪਣਾ ਵਿਰਸਾ ਵਾਪਸ ਲੈਣਾ ਚਾਹੁੰਦੇ ਨੇ, ਉਹ ਦੱਸਣਾ ਚਾਹੁੰਦੇ ਨੇ ਕਿ ਸਿੱਖੀ ਦਾ ਵਿਰਸਾ, ਰੂਹਾਨੀਅਤ ਦਾ ਵਿਰਸਾ, ਮੀਰੀ ਪੀਰੀ ਦਾ ਵਿਰਸਾ ਹੈ, ਇਹ ਨਚਾਰ ਮਹਿਕਮੇ ਦਾ ਵਿਰਸਾ ਨਹੀਂ ਹੈ। ਇਹ ਜੇ ਤੁਸੀਂ ਨਚਾਰ ਲਿਜਾਣੇ ਨੇ ਲੈ ਜਾਓ ਕਿਤੇ ਹੋਰ, ਕੋਈ ਆਰਕਾਈਵ ਤੁਸੀਂ ਬਣਾਉਣਾ ਹੈ, ਕੋਈ ਹੋਰ ਬਣਾਉਣਾ, ਜਿੱਥੇ ਹਜ਼ਾਰਾਂ ਸਿੱਖ ਕਿਸਾਨ ਹਰ ਸਾਲ ਜਿਹੜਾ ਉਹ ਸੁਸਾਈਡ ਕਰ ਰਹੇ ਨੇ, ਖੁਦਕੁਸ਼ੀ ਕਰ ਰਹੇ ਨੇ, ਉਹ ਭੰਗੜੇ ਪਾ ਰਹੇ ਨੇ, ਔਰ ਤੁਸੀਂ ਉਹ ਵੀ ਉਸ ਰੂਹਾਨੀਅਤ ਦੀ ਥਾਂ ਤੇ ਲਿਆ ਕੇ ਕਲਚਰ ਦੇ ਨਾਂ ਥੱਲੇ ਕੁਝ ਹੋਰ ਕਰਨਾ, ਉਹ ਜਾ ਕੇ ਕਿਤੇ ਹੋਰ ਕਰੋ। ਹੁਣ ਇਹ ਜਿਹੜਾ ਪਾਰਟ ਹੈ, ਔਰ ਮੈਂ ਕੁਦਰਤੀ ਜਦੋਂ ਅੱਜ ਇਹ ਦੇਖ ਰਿਹਾ ਸੀ ਵੀ ਇੱਕ ਪਾਸੇ ਉਹ ਨੇ ਜਿਹੜੇ ਸਿੱਖ ਵਿਰਸਾ ਵਾਪਸ ਮੁੜਵਾਉਣ ਦੇ ਲਈ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਹੈ, ਉਹਨਾਂ ਦੇ ਉੱਤੇ ਇਰਾਦਾ ਕਤਲ ਹੈ। ਔਰ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ, ਜਿਵੇਂ ਦਰਬਾਰ ਸਾਹਿਬ ਦੇ ਸਾਰੇ ਰਾਗੀ ਬਾਹਰ ਨਿਕਲੇ, ਉਹ ਵਾਕ ਕਰਕੇ ਉੱਥੋਂ ਤੱਕ ਆਏ, ਔਰ ਉਹਨਾਂ ਬੁੱਤਾਂ ਨੂੰ ਇਵੇਂ ਪੁਲਿਸ ਨੇ ਘੇਰਿਆ ਹੋਇਆ ਜਿਵੇਂ ਨਰਿੰਦਰ ਮੋਦੀ ਨੂੰ ਘੇਰਿਆ ਹੋਇਆ, ਔਰ ਉਹਨਾਂ ਨੂੰ ਉੱਥੇ ਖਲੋਣ ਵੀ ਨਹੀਂ ਦਿੱਤਾ, ਰਾਗੀਆਂ ਨੂੰ ਵੀ ਔਰ ਦੂਸਰਿਆਂ ਨੂੰ ਵੀ। ਪਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹ ਸਪੋਰਟ ਦੇ ਵਿੱਚ ਆਏ ਕਿ ਜੋ ਇਹ ਫੈਸਲਾ ਹੈ ਇਹ ਵਿਰਸਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਇਹਨਾਂ ਬੁੱਤਾਂ ਔਰ ਇਸ ਕਿਸਮ ਦੀ ਬਦੌਲਤ ਹੈ ਕਿ ਜਿਹੜੇ ਲੋਕ ਆਉਂਦੇ ਨੇ ਉਹ ਇੱਥੋਂ ਸਮਝਦੇ ਨੇ ਕਿ ਵੀ ਇਹ ਨਾਚ ਗਾਣੇ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ, ਔਰ ਉਹ ਜਿੱਥੇ ਆ ਕੇ ਪਹੁੰਚਦੇ ਨੇ ਸਮਝਦੇ ਨੇ ਵੀ ਇਹ ਨਾਚ ਗਾਣੇ ਦਾ ਟਿਕਾਣਾ ਹੈ। ਔਰ ਜਿਹੜਾ ਕੰਮ ਅਸੀਂ ਅੱਜ ਤੱਕ ਮੱਸਾ ਰੰਗੜ ਨੂੰ ਕਦੇ ਮੁਆਫ ਨਹੀਂ ਕੀਤਾ ਕਿ ਜੀ ਉਸ ਨੇ ਅੰਦਰ ਉਹ ਨਾਚ ਕਰਾਏ ਔਰ ਬੇਅਦਬੀ ਕੀਤੀ, ਤੇ ਅੱਜ ਸਿੱਖ ਵਿਰਸੇ ਦੇ ਨਾਂ ਥੱਲੇ ਸਾਡੇ ਰੂਹਾਨੀਅਤ ਦੇ ਕੇਂਦਰ 'ਚ ਇਸ ਕਿਸਮ ਦਾ ਵਰਤਾਰਾ। ਔਰ ਇਹ ਹੈ ਜਦੋਂ ਅਸੀਂ ਆਪਣੇ ਆਸ਼ੇ ਤੋਂ ਪਾਸੇ ਜਾਂਦੇ ਹਾਂ। ਔਰ ਅੱਜ ਜਦੋਂ ਮੈਂ ਇਸ ਬਾਰੇ ਹੋਰ ਕੁਝ ਲੱਭ ਰਿਹਾ ਸੀ ਤੇ ਕੁਦਰਤੀ ਮੇਰੇ ਮਨ ਦੇ ਵਿੱਚ ਆਇਆ, ਮੈਨੂੰ ਇਹ ਸੀ ਕਿ ਵੀ ਜ਼ਫਰਨਾਮਾ ਜਿਹੜਾ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਜਿੱਤ ਦੀ ਚਿੱਠੀ, ਲੈਟਰ ਆਫ ਵਿਕਟਰੀ, ਬਿਲਕੁਲ, ਉਹਦੇ ਜਿੱਥੇ ਉਹਨਾਂ ਨੇ ਉਸ ਦੀ ਵਾਅਦਾ ਖਿਲਾਫੀ ਔਰ ਉਸ ਦੇ ਨਾ ਪੱਖੀ ਗੱਲਾਂ ਦਾ ਜ਼ਿਕਰ ਕੀਤਾ ਸੀ, ਉੱਥੇ ਉਹਦੀ ਤਾਰੀਫ ਵੀ ਕੀਤੀ ਸੀ ਜਿਹੜੇ ਉਹਦੇ ਗੱਲ ਨੇ। ਲੇਕਿਨ ਇੱਕ ਜਿਹੜਾ ਸ਼ੇਅਰ ਜ਼ਫਰਨਾਮੇ ਦਾ, ਜਦੋਂ ਅਸੀਂ ਅੱਜ ਇੱਕ ਪਾਸੇ ਬੁੱਤ ਪ੍ਰਸਤ ਦੇਖਦੇ ਹਾਂ, ਔਰ ਇਹ ਜਦੋਂ ਅਸੀਂ ਬੁੱਤ ਪ੍ਰਸਤ ਕਹਿੰਦੇ ਹਾਂ ਇਸ ਦਾ ਮਤਲਬ ਕੋਈ ਜਿਹੜੇ ਬੁੱਤ ਦੀ ਪੂਜਾ ਕਰਨ ਵਾਲੇ ਨੇ ਹਿੰਦੂ ਧਰਮ ਦਾ ਹਿੱਸਾ ਹੈ, ਅਸੀਂ ਕੋਈ ਉਹਨਾਂ ਦੀ ਤੋਹੀਨ ਨਹੀਂ ਕਰ ਰਹੇ, ਉਹਨਾਂ ਨੂੰ ਮੁਬਾਰਕ ਹੈ, ਉਹ ਬੁੱਤਾਂ ਦੀ ਪੂਜਾ ਕਰਨ, ਜੋ ਮਰਜ਼ੀ ਕਰਨ, ਉਹਨਾਂ ਦਾ ਹੱਕ ਹੈ। ਲੇਕਿਨ ਈਵਨ ਅੱਜ ਅਸੀਂ ਆਪਣੀ ਗੁਲਾਮ ਕੌਮ ਦਾ ਹਾਲ ਇਹ ਦੇਖ ਰਹੇ ਹਾਂ ਕਿ ਸਾਡਾ ਇੱਕ ਤਬਕਾ ਵੀ ਉਹ ਨੌਜਵਾਨ ਜਿਨ੍ਹਾਂ ਨੇ ਆਪਣਾ ਵਿਰਸਾ ਵਾਪਸ ਲੈਣ ਲਈ, ਸਿੱਖੀ ਦਾ ਵਿਰਸਾ ਵਾਪਸ ਲੈਣ ਲਈ ਇਹ ਸਿੰਬੋਲਿਕ ਪ੍ਰੋਟੈਸਟ ਕੀਤਾ, ਉਹਨਾਂ ਦਾ ਵਿਰੋਧ ਕਰ ਰਹੇ ਨੇ। ਕੋਈ ਉਹਨਾਂ ਨੂੰ ਤਾਲਿਬਾਨ ਕਹਿ ਰਿਹਾ ਹੈ, ਕੋਈ ਉਹਨਾਂ ਨੂੰ ਕਹਿ ਰਿਹਾ ਜੀ ਇਹ ਲਾ ਐਂਡ ਆਰਡਰ ਇਦਾਂ ਹੱਥਾਂ 'ਚ ਲੈਣਾ ਨਹੀਂ। ਕਹਿੰਦੇ ਅਸੀਂ ਸਾਰੇ ਤਰੀਕੇ ਅਜਮਾਏ, ਅਸੀਂ ਪ੍ਰੋਟੈਸਟ ਦੇ ਨਾਂ ਥੱਲੇ, ਮੈਮੋਰੈਂਡਮਸ ਦੇ ਨਾਂ ਥੱਲੇ, ਦੂਸਰਿਆਂ ਦੇ ਐਡਮਿਨਿਸਟ੍ਰੇਸ਼ਨ, ਸ਼੍ਰੋਮਣੀ ਕਮੇਟੀ, ਅਕਾਲ ਤਖਤ, ਵੀ ਤੁਹਾਨੂੰ ਉਹ ਨਜ਼ਰ ਨਹੀਂ ਆਉਂਦੇ ਬੁੱਤ,
ਬਿਲਕੁਲ ਕਿ ਵੀ ਉਹ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਦੇ ਉੱਤੇ ਜਿੱਥੇ ਤੁਹਾਡਾ ਜੇ ਤੁਸੀਂ ਕੋਈ ਇਤਿਹਾਸ ਹੀ ਸਿਰਜਣਾ ਸੀ, 4 ਸਦੀਆਂ ਦਾ ਇਤਿਹਾਸ ਹੈ ਅੰਮ੍ਰਿਤਸਰ ਦੀ ਪ੍ਰੋਟੈਕਸ਼ਨ ਲਈ ਸ਼ਹੀਦੀਆਂ ਦੇਣ ਵਾਲਿਆਂ ਦਾ। ਜੂਨ 84 ਜਾਂ ਭਿੰਡਰਾਂ ਵਾਲੇ ਜਾਂ ਦੂਜਿਆਂ ਦੇ ਨਾਂ ਤੋਂ ਜੇ ਤੁਹਾਨੂੰ ਨਫ਼ਰਤ ਹੈ ਜਾਂ ਡਰਦੇ ਹੋ ਹਿੰਦੂਆਂ ਦੇ ਉਸ ਮੈਜੋਰਿਟੇਰੀਅਨਿਜ਼ਮ ਤੋਂ, ਪੁਰਾਣਾ ਇਤਿਹਾਸ 18ਵੀਂ ਸਦੀ ਦਾ ਹੈ, ਉਹ ਲਾ ਦਿਓ। ਕੁਝ ਵੀ ਨਹੀਂ ਲਾਣਾ, ਕੁਝ ਵੀ ਨਾ ਲਾਓ ਜੇ ਤੁਹਾਨੂੰ ਇਹ ਹੈ। ਪਰ ਤੁਸੀਂ ਇਹ ਨਚਾਰ ਖੜੇ ਕਰਕੇ ਇਹਨੂੰ ਤੁਸੀਂ ਸਿੱਖ ਵਿਰਸਾ ਪ੍ਰੂਵ ਕਰਨਾ ਚਾਹੁੰਦੇ ਹੋ। ਔਰ ਫਿਰ ਮੇਰੇ ਮਨ 'ਚ ਆਇਆ ਕਿ ਵੀ ਅਸੀਂ ਜਦੋਂ ਸਾਥ ਹੀ ਇਹਨਾਂ ਬੁੱਤ ਪ੍ਰਸਤਾਂ ਦਾ 47 ਦੇ ਪੀਰੀਅਡ 'ਚ, ਔਰ ਇਹ ਮੈਂ ਇਸ ਲਈ ਟਰਮ ਹੁਣ ਇਸਤੇਮਾਲ ਕਰ ਰਿਹਾ ਕਿ 10ਵੇਂ ਪਾਤਸ਼ਾਹ ਨੇ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਦੇ ਨਾਂ ਲਿਖਿਆ, ਉਹਦੇ 'ਚ ਇੱਕ ਸ਼ੇਅਰ ਜਿਹੜਾ ਕਿ ਸ਼ੇਅਰ ਨੰਬਰ 95 ਜੀ, ਉਹਦੇ 'ਚ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਕਿਹਾ ਕਿ ਦੇਖ ਮੈਂ ਬੁੱਤੋ ਸ਼ਿਕਨ ਹੈ, ਬੁੱਤ ਤੋੜਨ ਵਾਲਾ। ਇਹ 22 ਧਾਰ ਦੇ ਪਹਾੜੀ ਰਾਜੇ ਇਹ ਬੁੱਤ ਪ੍ਰਸਤ ਨੇ, ਔਰ ਇਹਨਾਂ ਬੁੱਤ ਪ੍ਰਸਤਾਂ ਦੇ ਕਹਿਣ ਦੇ ਉੱਤੇ ਤੂੰ ਫੌਜ ਜਿਹੜੀ ਹੈ ਆਨੰਦਪੁਰ ਦੇ ਉੱਤੇ ਚਾੜੀ ਹੈ। ਔਰ ਇਹ ਜਿਹੜਾ ਉਹਨਾਂ ਦਾ ਸ਼ੇਅਰ ਹੈ ਇਹ ਲਾਈਨ ਡਿਫਾਈਨ ਕਰਦਾ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੁਝ ਆ ਕੇ ਉਹਨਾਂ ਦੇ ਬੁੱਤ ਤੋੜਨੇ ਨੇ, ਪਰ ਇਸ ਹੱਦ ਤੱਕ ਤਾਂ ਨਾ ਨਿਗਰ ਜਾਓ ਕਿ ਵੀ ਤੁਹਾਡੇ ਗੁਰੂਆਂ ਦੀ ਧਰਤੀ ਤੇ ਤੁਹਾਡੇ ਰੂਹਾਨੀਅਤ ਕੇਂਦਰ ਦੇ ਉੱਤੇ ਇਹ ਲਿਆ ਕੇ ਉਹ ਬੁੱਤ ਖੜੇ ਕਰ ਦੇਣ। ਔਰ ਤੁਸੀਂ ਜਿਹੜੀ ਜੇ ਆਪਣੀ ਰੂਹਾਨੀਅਤ ਦੀ ਗੱਲ ਕਰੋ ਤੇ ਤੁਹਾਡੇ ਤੇ ਇਰਾਦਾ ਹੈ ਕਤਲ ਦੇ ਪਰਚੇ ਦਰਜ ਹੋਣ। ਔਰ ਇਹ ਸ਼ੇਅਰ ਹੈ ਜ਼ਫਰਨਾਮੇ ਦਾ, ਮਨਮ ਕੁਸ਼ਤਨਮ, ਇਹ ਕਿਉਂਕਿ ਫਾਰਸੀ ਦੇ ਵਿੱਚ ਸੀ, ਪਰਸ਼ੀਅਨ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਵੱਡੇ ਸਕਾਲਰ ਸੀ ਔਰ ਚਿੱਠੀ ਵੀ ਉਹਨਾਂ ਨੇ ਫਾਰਸੀ ਦੇ ਵਿੱਚ ਲਿਖੀ। ਮਨਮ ਕੁਸ਼ਤਨਮ ਕੋਹੀਆਂ ਪੁਰਫਿਤਨ ਕਿ ਉਹ ਬੁੱਤ ਪ੍ਰਸਤੰਤ ਮਨ ਬੁੱਤੋ ਬੁੱਤ ਸ਼ਿਕਨ। ਹੁਣ ਕੋਈ ਇਹ ਨਾ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਅਸੀਂ ਆਪਣੇ ਮੁਫਾਦ ਲਈ ਇਸ ਫਾਰਸੀ ਦੇ ਸ਼ੇਅਰ ਨੂੰ ਗਲਤ ਇੰਟਰਪ੍ਰੇਟ ਕਰ ਰਹੇ ਹਾਂ। ਹੁਣ ਮੈਂ ਇੱਕ ਵਾਰੀ ਫਿਰ ਫਾਰਸੀ ਪੜ੍ਹਦਾ। ਫਿਰ ਪਿਆਰਾ ਸਿੰਘ ਪਦਮ ਜਿਹੜੇ ਬਹੁਤ ਵੱਡੇ ਸਿੱਖ ਸਕਾਲਰ ਹੋਏ ਨੇ, ਉਹਨਾਂ ਨੇ ਇਸ ਸ਼ੇਅਰ ਦੀ ਕੀ ਟਰਾਂਸਲੇਸ਼ਨ ਦਿੱਤੀ ਹੈ ਪੰਜਾਬੀ ਵਿੱਚ। ਔਰ ਅੱਜ ਕਿਉਂਕਿ ਅੰਗਰੇਜ਼ੀ ਵਾਲੇ ਜ਼ਿਆਦਾ ਨੇ ਪੜ੍ਹਨ ਵਾਲੇ ਵੀ, ਔਰ ਸਿੱਖੀ ਵਿਕੀ ਜਿਹਨੇ ਬਹੁਤ ਸਾਰੀ ਉਹਦੇ 'ਚ, ਇਹ ਵੀ ਸਿੱਖ ਵਿਕੀਪੀਡੀਆ ਹੈ ਜਿਹੜੇ ਇੰਟਰਪ੍ਰੇਟ ਕਰਦੇ ਨੇ ਅੰਗਰੇਜ਼ੀ 'ਚ, ਮੈਂ ਉਹਨਾਂ ਦੀ ਟਰਾਂਸਲੇਸ਼ਨ ਵੀ ਪੈਨ ਡਾਊਨ ਕੀਤੀ ਹੈ ਤਾਂ ਕਿ ਕੋਈ ਭੁਲੇਖਾ ਨਾ ਰਹੇ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਕੀ ਮੁਕਾਮ ਦਿੱਤਾ, ਸਾਡਾ ਕੀ ਜਿਹੜਾ ਉਹ ਸਪਿਰਿਚੁਅਲ ਫੇਥ ਸੀ, ਤੇ ਕਿਵੇਂ ਅਸੀਂ ਬੁੱਤ ਪ੍ਰਸਤੀ ਦੇ ਹਵਾਲੇ ਹੁੰਦੇ ਚਲੇ ਗਏ ਔਰ ਅੱਜ ਅਸੀਂ ਕਿਸ ਹਾਲ ਤੱਕ ਪਹੁੰਚੇ ਹਾਂ। ਇਹ ਫਿਰ ਜ਼ਫਰਨਾਮੇ ਦਾ ਸ਼ੇਅਰ ਨੰਬਰ 95 ਹੈ, ਮਨਮ ਕੁਸ਼ਤਨਮ ਕੋਹੀਆਂ ਪੁਰਫਿਤਨ ਕਿ ਉਹ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ। ਔਰ ਇਹ ਪਿਆਰਾ ਸਿੰਘ ਪਦਮ ਪੰਜਾਬੀ 'ਚ ਦਾ ਕਹਿੰਦਾ, ਮੈਂ ਬੁੱਤ ਪ੍ਰਸਤ ਸ਼ਰਾਰਤੀ ਪਹਾੜੀਆਂ ਨੂੰ ਸੋਧਣ ਵਾਲਾ ਹਾਂ। ਇਹ 10ਵੇਂ ਪਾਤਸ਼ਾਹ ਕਹਿ ਰਹੇ ਨੇ। ਹੁਣ ਫਿਤਨ ਸਾਡੇ ਇਸਲਾਮਿਕ ਮਜ਼ਹਬ ਨਾਲ ਜੁੜੇ ਹੋਏ ਸਮਝਦੇ ਨੇ ਕਿ ਕਿਵੇਂ ਫਿਤਨਾ ਲਫ਼ਜ਼ ਇਸਤੇਮਾਲ ਹੁੰਦਾ ਹੈ, ਬਹੁਤ ਸ਼ਰਾਰਤੀ। ਔਰ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦੇ ਲਈ ਫਿਤਨ ਲਫ਼ਜ਼ ਇਸਤੇਮਾਲ ਕੀਤਾ, ਬੁੱਤ ਪ੍ਰਸਤ ਫਿਤਨ, ਇਹ ਸ਼ਰਾਰਤੀ ਜਿਹੜੇ ਬੁੱਤਾਂ ਦੀ ਪੂਜਾ ਕਰਨ ਵਾਲੇ ਨੇ। ਮੈਂ ਬੁੱਤ ਪ੍ਰਸਤ ਸ਼ਰਾਰਤੀ ਪਹਾੜੀਆਂ ਨੂੰ ਸੋਧਣ ਵਾਲਾ ਹਾਂ ਕਿਉਂਕਿ ਉਹ ਬੁੱਤ ਪੂਜਕ ਹਨ ਤੇ ਮੈਂ ਬੁੱਤ ਘਾਤਕ। ਸ਼ਿਕਨ ਹੁੰਦਾ ਤੋੜਨਾ, ਕਿ ਮੈਂ ਉਹਨਾਂ ਨੂੰ ਇਸ ਲਈ ਸਜ਼ਾਵਾਂ ਦੇਣ ਜਿਹੜਾ ਉਹ ਉਹਨਾਂ ਨੂੰ ਸੋਧਣ ਲਈ ਤੁਰਿਆ ਕਿਉਂਕਿ ਉਹ ਬੁੱਤਾਂ ਦੀ ਪੂਜਾ ਕਰਨ ਵਾਲੇ ਨੇ ਤੇ ਮੈਂ ਬੁੱਤ ਤੋੜਨ ਵਾਲਾ। ਹੁਣ ਸਿੱਖੀ ਵਿਕੀ ਦੇ ਵਿੱਚ ਜਿਹੜੀ ਇਹਦੀ ਟਰਾਂਸਲੇਸ਼ਨ ਹੈ, ਆਈ ਵੈਨਕੁਇਸ਼ਡ ਦਾ ਵਿਸ਼ੀਅਸ ਹਿਲ ਚੀਫਸ, ਆਈ ਵੈਨਕੁਇਸ਼ਡ ਦਾ ਵਿਸ਼ੀਅਸ ਹਿਲ ਚੀਫਸ, they were idol worshippers and I am idol breaker। ਕਿ ਮੈਂ ਉਹਨਾਂ ਨੂੰ ਵੈਂਕੁਇਸ਼ ਕੀਤਾ ਹੈ, ਸੋਧਿਆ ਕਿਉਂਕਿ ਉਹ ਬੁੱਤ ਪ੍ਰਸਤ ਨੇ ਔਰ ਮੈਂ ਬੁੱਤ ਤੋੜਨ ਵਾਲਾ, ਬੁੱਤੋ ਸ਼ਿਕਨ। ਹੁਣ ਇਹ ਸੀ। ਔਰ ਐਵੇਂ ਨਹੀਂ ਸਾਨੂੰ ਆਪਣੀ ਆਈਡੀਓਲੋਜੀ ਸਮਝ ਆਈ ਹੋਏ ਕਿ ਨਾ ਆਈ ਹੋਏ, ਸਾਡੇ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ। ਇਸ ਲਈ ਸਿੱਖੀ ਦਾ ਵਿਰੋਧ, ਇਹ ਜਿਹੜੀ ਬੁੱਤ ਪ੍ਰਸਤੀ ਦੇ ਖਿਲਾਫ ਇੱਕ ਰੱਬ ਦੇ ਵਿੱਚ ਯਕੀਨ ਦੀ ਗੱਲ, ਜਿਹਨੂੰ ਅਲਾਮਾ ਇਕਬਾਲ ਨੇ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਤੌਹੀਦ ਦੀ ਗੱਲ, ਇੱਕ ਰੱਬ ਦੀ ਗੱਲ, ਉਹ ਬ੍ਰਾਹਮਣਵਾਦੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਸੀ, ਪਹਿਲੇ ਦਿਨ ਹੀ ਆ ਗਈ ਸੀ
ਕਿ ਸਭ ਤੋਂ ਵੱਡਾ ਐਨਮੀ ਬੁੱਧ ਤੋਂ ਬਾਅਦ ਬੁੱਤ ਪ੍ਰਸਤਾਂ ਦਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਐਲਾਨਿਆ। ਔਰ ਫਿਰ ਕਿਵੇਂ ਇਸ ਗੁਰੂ ਨਾਨਕ ਦੀ ਉਮਤ ਤੱਕ ਪਹੁੰਚਦੇ ਆ, ਪਿਛਲੇ 72 ਸਾਲ 'ਚ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ। ਔਰ ਮੈਂ ਇਹ ਸਮਝਦਾ ਕਿ ਇਹਨਾਂ 10 ਬਹਾਦਰ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਦਾ ਹਿਸਟਰੀ ਦੇ ਵਿੱਚ ਨਾਂ ਲਿਖਿਆ ਜਾਏਗਾ, ਬਿਲਕੁਲ, ਕਿਉਂਕਿ ਇਹ ਜਦੋਂ ਇੱਕ ਵਾਰ ਤਾਂ ਇਹ ਸੀ ਵੀ ਉਹਨਾਂ ਨੇ ਵੀ ਦੇਖਿਆ ਵੀ ਕੋਈ ਜਾਗਦੀ ਜ਼ਮੀਰ ਵਾਲਾ ਨਹੀਂ ਹੈ, ਪਰ ਦਰਬਾਰ ਸਾਹਿਬ ਦੇ ਰਾਗੀ ਆ ਖਲੋਤੇ, ਅੱਜ ਦਲ ਖਾਲਸਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਉਹ ਬੈਕ ਤੇ ਨੇ। ਔਰ ਅੰਮ੍ਰਿਤਸਰ 'ਚ ਆਲਰੇਡੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਵੀ ਇਸ ਦੇ ਉੱਤੇ ਹੋਈ ਹੈ। ਇੱਕ ਮੀਟਿੰਗ ਆਉਣ ਵਾਲੇ ਦਿਨਾਂ 'ਚ ਗੁਰਦੁਆਰਾ ਸੰਤੋਖਸਰ ਰੱਖੀ ਹੋਈ ਹੈ, ਸੰਤੋਖਸਰ ਸਾਹਿਬ ਰੱਖੀ ਹੋਈ ਹੈ। ਔਰ ਅਮਰੀਕਾ 'ਚ ਵੀ 2 ਦਿਨ ਪਹਿਲਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ 120 ਤੋਂ ਜ਼ਿਆਦਾ ਗੁਰਦੁਆਰਿਆਂ ਦੇ ਨੁਮਾਇੰਦਿਆਂ ਨਾਲ ਟੈਲੀ ਕਾਨਫਰੰਸ ਇੱਕੋ ਵੇਲੇ 120 ਜਿਹੜੇ ਨੇ ਨੁਮਾਇੰਦੇ ਉਹ ਲਾਈਨ ਦੇ ਉੱਤੇ ਸੀ, ਜੀ, ਇਹਨਾਂ ਵਿਸ਼ਿਆਂ ਤੇ ਗੱਲਬਾਤ ਕੀਤੀ। ਉਹਨਾਂ ਨੇ ਸ਼ਲਾਘਾ ਕੀਤੀ ਉਹਨਾਂ ਨੌਜਵਾਨਾਂ ਦੀ, ਔਰ ਇਹ ਵੀ ਕਿਹਾ ਕਿ ਉਹਨਾਂ ਦੀ ਸਾਰੀ ਜਿਹੜੀ ਕਾਨੂੰਨੀ ਲੜਾਈ ਹੈ ਉਹਦਾ ਖਰਚਾ ਉਹ ਚੁੱਕਣਗੇ ਔਰ ਪਰਿਵਾਰਾਂ ਦੀ ਵੀ ਮਦਦ ਕਰਨਗੇ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਸ ਗੱਲ ਨੂੰ, ਇਹ ਜਿਹੜਾ ਉਹਨਾਂ ਨੇ ਇੱਕ ਯੂਨੀਕ ਢੰਗ ਦੇ ਪ੍ਰੋਟੈਸਟ ਦੇ ਨਾਲ, ਔਰ ਇੱਕ ਨੌਜਵਾਨ ਜਿਹੜੇ ਇੱਥੇ ਨਿਊਯਾਰਕ ਯੂਨੀਵਰਸਿਟੀ 'ਚ ਮਾਸਟਰਸ ਕਰਦੇ ਨੇ ਇੰਟਰਨੈਸ਼ਨਲ ਸਟੱਡੀਜ਼ ਦਾ, ਉਹਨਾਂ ਨੂੰ, ਕਿਉਂਕਿ ਮੇਰਾ ਇਹ ਸੁਭਾਅ ਵੀ ਹੈ ਕਿ ਮੈਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਦੂਸਰਿਆਂ ਦਾ ਵੀ ਰਿਐਕਸ਼ਨ ਲੈਣਾ ਚਾਹੁੰਦਾ। ਮੈਂ ਉਹਨਾਂ ਨੂੰ ਪੁੱਛਿਆ ਕਿ ਵੀ, ਕਿਉਂਕਿ ਬਹੁਤੇ ਨੌਜਵਾਨ ਫੋਲੋ ਕਰਦੇ ਨੇ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਖਾਸ ਤੌਰ ਤੇ, ਮੈਂ ਕਿਹਾ ਜੀ ਤੁਸੀਂ ਕਿਵੇਂ, ਉਹਨੂੰ ਮੈਂ ਪੁੱਛਿਆ ਕਿ ਤੂੰ ਕਿਵੇਂ ਦੇਖਦਾ ਹੈ। ਉਹਨੇ ਕਿਹਾ ਜੀ ਕਿ ਦੇ ਆਰ ਰੀਕਲੇਮਿੰਗ देयर ਸਿੱਖ ਹੈਰੀਟੇਜ। ਇੱਕ ਲਾਈਨ ਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ ਹੈ ਬਿਲਕੁਲ, ਕਿ ਵੀ ਉਹ ਜਿਹੜਾ ਆਪਣਾ ਗਵਾਚਿਆ ਸਿੱਖ ਵਿਰਸਾ ਹੈ ਉਸ ਦੇ ਉੱਤੇ ਵਾਪਸ ਆਪਣਾ ਦਾਅਵਾ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਤਾਂ ਸਾਡਾ ਵਿਰਸਾ ਅਕਾਲ ਤਖਤ ਢਾਹ ਕੇ ਔਰ ਗਲਿਆਰਾ ਯੋਜਨਾ ਦੇ ਥੱਲੇ, ਬਿਊਟੀਫਿਕੇਸ਼ਨ ਦੇ ਨਾਂ ਥੱਲੇ ਆਪਣਾ ਉਹਨੂੰ ਟੂਰਿਸਟ ਵਿਰਸਾ ਬਣਾ ਦਿੱਤਾ ਸੀ, ਔਰ ਤਾਂ ਕਿ ਇੱਕ ਸੈਂਟਰ ਆਫ ਟੂਰਿਜ਼ਮ ਹੀ ਰਹੇ। ਔਰ ਇਹ ਨਚਾਰ ਖੜੇ ਕਰਕੇ ਬੁੱਤ ਇਹਨਾਂ ਦੇ ਉਸ ਟੂਰਿਜ਼ਮ ਦੇ ਨਾਲ ਸੀ। ਪਰ ਇਹਨਾਂ ਨੌਜਵਾਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਇਹ ਸਾਡਾ ਰੂਹਾਨੀਅਤ ਦਾ ਘਰ ਹੈ, ਇਹ ਸਾਡਾ ਮੀਰੀ ਪੀਰੀ ਦਾ ਕੇਂਦਰ ਹੈ, ਇਹ ਸਾਡੀ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ, ਔਰ ਇਸ ਨੂੰ ਅਸੀਂ ਲਿਬਰੇਟ ਕਰਵਾਉਣਾ ਹੈ, ਆਪਣੀ ਧਰਤੀ ਨੂੰ ਅਸੀਂ ਲਿਬਰੇਟ ਕਰਵਾਉਣਾ ਹੈ ਇਸ ਬੁੱਤ ਪ੍ਰਸਤ ਉਸ ਰਜੀਮ ਤੋਂ, ਜਿਹੜੇ ਧੱਕੇ ਦੇ ਨਾਲ ਆਪਣੇ ਬੁੱਤ ਪ੍ਰਸਤੀ ਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਭਾਰਤ ਦੀ ਇਸ ਆਜ਼ਾਦ ਸਿੱਖ ਕੌਮ, ਜਿਹੜੀ 30 ਮਿਲੀਅਨ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਇੰਨੀ ਕੀ ਗਿਣਤੀ ਦੇ ਵਿੱਚ ਟਰਾਈਬਲਸ ਔਰ ਦੂਸਰੇ ਲੋਕਾਂ ਤੇ ਥੋਪਣੀਆਂ ਚਾਹੁੰਦੇ ਨੇ। ਸੋ ਅਸੀਂ ਇਹਨਾਂ ਨੌਜਵਾਨਾਂ ਨੂੰ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦੇ ਹਾਂ, ਔਰ ਅਸੀਂ ਸਮਝਦੇ ਹਾਂ ਕਿ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਇਹਨਾਂ ਨੌਜਵਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ, ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈ ਉਹ ਵੀ ਸਾਥ ਲਈ ਜਾਏ। ਜੀ, ਸਾਡਾ ਸਲੂਟ ਹੈ ਇਹਨਾਂ ਨੌਜਵਾਨਾਂ ਨੂੰ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।